वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 3 ਅਗਸਤ 2020 19 ਸਾਉਣ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਦੇ ਵਿੱਚ ਜਿਹੜੇ ਹੈਗੇ ਇਸ ਅੱਜ ਦੇ ਸ਼ੋਅ ਦੇ ਵਿੱਚ ਜਿਹੜੇ ਲੰਘੇ ਵੀਕਐਂਡ ਦੇ ਖਾਸ ਤੌਰ ਤੇ ਮੁੱਦੇ ਨੇ, ਇਸ਼ੂਜ਼ ਨੇ ਸਿੱਖ ਜਗਤ ਨੂੰ ਪ੍ਰਭਾਵਿਤ ਕਰਦੇ, ਉਹ ਲੈ ਕੇ ਹਾਜ਼ਰ ਹੋਏ ਹਾਂ। ਹਰ ਰੋਜ਼ ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਜਿਹੜੀ ਵਿਚਾਰ ਚਰਚਾ ਹੈ ਉਸ ਦੀ ਸ਼ੁਰੂਆਤ ਕਰਦੇ ਹਾਂ। ਆਪ ਸਭ ਦਾ ਸਵਾਗਤ ਹੈ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV84 ਦੇ ਸਾਰੇ ਹੀ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੇ ਸ਼ੋਅ ਦੀ। ਪਹਿਲੇ ਟੌਪਿਕ ਦੇ ਵਿੱਚ ਹੁਣ ਚਾਰੇ ਪਾਸੇ ਜਦੋਂ ਅਸੀਂ ਦੇਖ ਰਹੇ ਹਾਂ ਜਿਹੜੀਆਂ ਖਬਰਾਂ ਨੇ ਉਹ ਰਾਮ ਮੰਦਿਰ ਦੇ ਇਸ਼ੂ ਦੇ ਉੱਤੇ, ਨਿਰਮਾਣ ਦੇ ਉੱਤੇ, ਭੂਮੀ ਪੂਜਨ ਦੇ ਉੱਤੇ ਕੇਂਦਰਿਤ ਨੇ ਤੇ ਇਹਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਹੁਣ ਸੱਦਾ ਪੱਤਰ ਪਹਿਲਾਂ ਵੀ ਅਸੀਂ ਪਿਛਲੇ ਸ਼ੋਅ ਦੇ ਵਿੱਚ ਵੀ ਡਿਸਕਸ ਕੀਤਾ ਸੀ ਲੰਘੇ ਸ਼ੁੱਕਰਵਾਰ ਕਿ ਸਿੱਖ ਜਿਹੜੇ ਜਥੇਦਾਰ ਹੈਗੇ ਆ ਉਹਨਾਂ ਨੂੰ ਭੇਜਿਆ ਗਿਆ। ਹੁਣ ਉਹਦਾ ਇੱਕ ਜਿਹੜਾ ਲੈਟਰ ਹੈ ਉਹ ਵੀ ਸਾਹਮਣੇ ਆਇਆ ਕਿਵੇਂ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਾਂ ਅਦਰਵਾਈਜ਼ ਅਸੀਂ ਦੇਖ ਰਹੇ ਹਾਂ ਵੀ ਸੱਦਾ ਪੱਤਰ ਇਨਫਿਲਟ੍ਰੇਸ਼ਨ ਦੀ ਜਿਹੜੀ ਲਾਈਨ ਹੈ ਤੁਸੀਂ ਅਦਰਵਾਈਜ਼ ਵੀ ਡਿਸਕਸ ਕੀਤਾ ਸੀ ਇਹ ਸਾਰੇ ਟੌਪਿਕ ਨੂੰ ਕਿ ਬਾਹਰਲੇ ਸਿੱਖਾਂ ਨੂੰ ਵੀ ਵਰਗਲਾਉਣ ਦੀ ਕੋਸ਼ਿਸ਼ ਹੈ। ਜਿੱਥੇ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਤੁਹਾਨੂੰ ਤਾਂ ਨਹੀਂ ਭੇਜਿਆ ਕਿਤੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕਾਮਨਾ ਕਰਦੇ ਹਾਂ ਕਿ ਸਾਡੇ ਸਾਰੇ ਹੀ ਦਰਸ਼ਕ ਵੀਕਐਂਡ ਉਹਨਾਂ ਨੇ ਆਪਣੇ ਘਰਾਂ 'ਚ ਬੈਠ ਕੇ ਇੰਜੋਏ ਕੀਤਾ ਹੋਏਗਾ ਜੀ। ਬੀਬੀ ਨੀਲਮ ਕੌਰ ਜੀ ਜਿਹੜੇ ਨੇ ਉਹ ਅਜੇ ਗੈਰ ਹਾਜ਼ਰ ਹੋਣਗੇ, ਨਿੱਜੀ ਉਹਨਾਂ ਨੇ ਕੰਮ ਲਈ ਛੁੱਟੀ ਲਈ ਹੈ ਔਰ ਇਹ ਕਿਉਂਕਿ ਉਹਨਾਂ ਦੇ ਲਫ਼ਜ਼ ਨੇ ਵੀਕਐਂਡ ਤੋਂ ਬਾਅਦ ਸ਼ੁਰੂ ਕਰਨ ਤੋਂ, ਤਾਂ ਤੁਸੀਂ ਤਾਂ ਜੇ ਨਵੇਂ ਹੋ ਲੇਕਿਨ ਮੈਂ ਉਹ ਦੁਹਰਾ ਦਿੰਦਾ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਸਿਰਫ ਭਾਰਤ ਹੀ ਨਹੀਂ, ਸਾਊਥ ਏਸ਼ੀਆ ਜਾਂ ਦੁਨੀਆ ਭਰ 'ਚ ਜਿੱਥੇ ਸਾਊਥ ਏਸ਼ੀਅਨ ਓਰੀਜਨ ਦੇ ਲੋਕ ਨੇ ਉਹਨਾਂ ਦਾ ਧਿਆਨ ਭਾਰਤ ਵੱਲ ਲੱਗਾ ਹੋਇਆ ਹੈ ਜੀ। 5 ਅਗਸਤ ਨੂੰ ਜਿੱਥੇ ਇੱਕ ਪਾਸੇ ਭਾਰਤੀ ਬਰਬਰੀਅਤ ਦੀ ਸਿਖਰ ਹੈ ਜੋ ਉਹਨਾਂ ਨੇ 1 ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਕੀਤਾ, ਆਰਟੀਕਲ 370 ਔਰ 35A ਖਤਮ ਕਰਕੇ, ਪਰ ਉਸ ਦੇ ਨਾਲ ਲਾਕਡਾਊਨ ਦੇ ਨਾਂ ਥੱਲੇ ਜਿਹੜੀ ਜ਼ੁਲਮ ਦੀ ਹਨੇਰੀ ਉੱਥੇ ਲਗਾਤਾਰ ਵਗਾਈ ਹੋਈ ਹੈ ਉਹ ਅਜੇ ਵੀ ਬਰਾਬਰ ਜਾਰੀ ਹੈ। ਇਸ ਦਾ ਅਸੀਂ ਡੀਟੇਲ 'ਚ ਗੱਲਬਾਤ ਤੀਸਰੇ ਸੈਗਮੈਂਟ ਦੇ ਵਿੱਚ ਕਰਾਂਗੇ ਔਰ ਅਸੀਂ ਉਹਨਾਂ ਬਹਾਦਰ ਕਸ਼ਮੀਰੀਆਂ ਨੂੰ ਸੈਲਿਊਟ ਕਰਦੇ ਹਾਂ, ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਸ 1 ਸਾਲ 'ਚ ਇਹਦੇ ਬਾਵਜੂਦ ਕਿ ਕਸ਼ਮੀਰ ਬਲੀਡ ਕਰ ਰਿਹਾ ਹੈ, ਇਹਦੇ ਬਾਵਜੂਦ 1 ਮਿਲੀਅਨ ਫੌਜ ਵੱਲੋਂ ਜ਼ੁਲਮ ਪੂਰੇ ਜ਼ੋਰ ਨਾਲ ਜ਼ੁਲਮ ਦੀ ਚੱਕੀ ਘੁੰਮ ਰਹੀ ਹੈ, ਇਹਦੇ ਬਾਵਜੂਦ ਕਿ ਈਵਨ ਇਸ ਈਦ ਦੇ ਮੌਕੇ ਤੇ ਉਹਨਾਂ ਨੂੰ ਆਪਣੀਆਂ ਇਬਾਦਤ ਗਾਹਾਂ ਦੇ ਵਿੱਚ, ਮਸੀਤਾਂ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ, ਕਰਫਿਊ ਲੱਗਾ ਹੋਇਆ ਹੈ, ਲੇਕਿਨ ਉਸ ਫਿਜ਼ਾ ਦੇ ਵਿੱਚ ਆਜ਼ਾਦੀ ਦੀ ਗੱਲ ਹੈ। ਔਰ ਅਸੀਂ ਆਪਣੇ ਇਸ ਸਾਰੇ ਹੀ ਮਹੀਨੇ ਦੇ ਪ੍ਰੋਗਰਾਮ ਅਗਸਤ ਮਹੀਨੇ ਦੇ ਆਪਣੇ ਕਸ਼ਮੀਰੀ ਭਰਾ ਭੈਣਾਂ ਦੀ ਨਜ਼ਰ ਕਰਦੇ ਹਾਂ, ਉਹਨਾਂ ਨੂੰ ਸਮਰਪਿਤ ਕਰਦੇ ਹਾਂ। ਔਰ ਮੈਂ ਇਸ ਤੋਂ ਪਹਿਲਾਂ ਕਿ ਅਸੀਂ ਰਾਮ ਮੰਦਿਰ ਦੇ ਮੁੱਦੇ ਤੇ ਗੱਲ ਕਰੀਏ ਅੱਗੇ ਕਿ ਉੱਥੇ ਕੀ ਚੱਲ ਰਿਹਾ, ਕਿਉਂਕਿ ਹੁਣ ਤਾਂ ਮੀਡੀਆ ਨੇ ਬਾਬਰੀ ਮਸਜਿਦ ਲਫ਼ਜ਼ ਹੀ ਗਾਇਬ ਕਰ ਦਿੱਤਾ ਹੈ ਤੇ ਸਾਡੀ ਵੀ ਇਹ ਮਜਬੂਰੀ ਬਣਦੀ ਹੈ ਕਿਉਂਕਿ ਜਦੋਂ ਅਸੀਂ ਇਸ ਕੰਟੈਕਸਟ ਡਿਸਕਸ ਕਰਨਾ ਤਾਂ ਉਹਨੂੰ ਅਸੀਂ ਮੰਦਿਰ ਤੋਂ ਹੀ ਸ਼ੁਰੂ ਕਰ ਰਹੇ ਹਾਂ, ਲੇਕਿਨ ਨਾ ਅਸੀਂ ਇਹਨਾਂ ਬਾਬਰੀ ਮਸਜਿਦ ਢਾਉਣ ਵਾਲਿਆਂ ਨੂੰ ਮੁਆਫ ਕੀਤਾ ਹੈ, ਨਾ ਭੁੱਲੇ, ਨਾ ਹੀ ਸਾਨੂੰ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦਾ ਦਰਦ ਭੁੱਲਿਆ। ਔਰ ਇਸ ਦੇ ਹੀ ਮੱਦੇ ਨਜ਼ਰ ਪਰਸੋਂ ਜਿਹੜਾ ਕਿ 5 ਅਗਸਤ ਦਾ ਦਿਨ ਹੋਏਗਾ, 2 ਪ੍ਰੋਟੈਸਟ ਜਿਹੜੇ ਨੇ ਡਿਫਰੈਂਟ ਥਾਵਾਂ ਦੇ ਉੱਤੇ ਰੱਖੇ ਗਏ ਨੇ। ਇੱਕ ਜਿਸ ਨੂੰ ਸਾਡੇ ਵੀਰ ਰਾਜਾ ਰਜ਼ਾਕ ਜੀ ਜਿਹੜੇ ਬੜੇ ਹੀ ਉਦਮ ਦੇ ਨਾਲ ਇਸ ਕੰਮ ਨੂੰ ਕਰਦੇ ਨੇ, ਉਹਨਾਂ ਨੇ ਇੱਕ ਪ੍ਰੋਟੈਸਟ ਕਸ਼ਮੀਰੀਆਂ ਦੀ ਹਮਾਇਤ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਬਾਹਰ 43rd ਸਟਰੀਟ ਤੇ 1st ਐਵਨਿਊ ਦੇ ਉੱਤੇ ਜਿਹੜਾ ਇਹ ਨੁੱਕਰ ਹੈ ਉਸ ਦੇ ਵਿੱਚ ਰੱਖਿਆ 1 ਵਜੇ ਤੋਂ ਲੈ ਕੇ 3 ਵਜੇ ਤੱਕ। ਔਰ ਅਸੀਂ ਜ਼ੋਰਦਾਰ ਅਪੀਲ ਕਰਦੇ ਹਾਂ ਆਪਣੇ ਸਾਰੇ ਹੀ ਭਰਾਵਾਂ ਭੈਣਾਂ ਨੂੰ, ਸਿੱਖ ਵੀਰ ਭੈਣ, ਸਾਡੇ ਮੁਸਲਮਾਨ ਕਸ਼ਮੀਰੀ ਜਿਹੜੇ ਵੀ ਐਟਲੀਸਟ ਟਰਾਈ ਸਟੇਟ ਏਰੀਆ 'ਚ ਨੇ ਕਿ ਉਹ ਇਸ ਪਾਰਟਿਸਿਪੇਟ ਕਰਨ। ਸਾਰੀਆਂ
ਪ੍ਰੀਕਾਸ਼ਨਸ ਲੈਂਦੇ ਆ ਮਾਸਕਸ ਦਾ ਇਸਤੇਮਾਲ ਕਰਕੇ। ਔਰ ਉਹਦੇ 'ਚ ਇਸ ਕੰਟੈਕਸਟ ਦੇ ਵਿੱਚ ਇੱਕ ਪੈਨਲ ਡਿਸਕਸ਼ਨ ਕੱਲ੍ਹ ਅਸੀਂ 9:30 ਤੋਂ 10 ਵਜੇ ਦੇ ਟਾਈਮ 'ਚ ਤੁਹਾਡੇ ਗੁਫ਼ਤਗੂ ਪ੍ਰੋਗਰਾਮ ਜਿਹਦੇ 'ਚ ਰਾਜਾ ਰਜ਼ਾਕ ਔਰ ਭਾਈ ਹਿੰਮਤ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹੀ ਜਿਹੜੇ ਕੋਆਰਡੀਨੇਟਰ ਨਹੀਂ ਨੇ, ਸੋ ਵਰਲਡ ਸਿੱਖ ਪਾਰਲੀਮੈਂਟ ਦੀ ਵੀ ਰੂਹੇ ਰਵਾਨ ਹੈ ਔਰ ਮੈਂ ਵੀ ਉਸ ਦੇ ਵਿੱਚ ਪਾਰਟਿਸਿਪੇਟ ਕਰਾਂਗਾ। ਦੂਸਰਾ, ਕਿਉਂਕਿ ਇਹ ਜਿਹੜਾ ਮੰਦਰ ਦੇ ਨਾਂ ਥੱਲੇ ਉਹਨਾਂ ਦੀ ਨਫ਼ਰਤ ਦੀ ਕੁੱਟੀ ਜਿਹੜੀ ਉਹਨਾਂ ਨੇ RSS ਜਿਹੜੀ ਲੈ ਕੇ ਹੀ ਜੰਮਿਆ ਸੀ 1920 'ਚ, ਔਰ ਬਾਬਰੀ ਮਸਜਿਦ ਢਾਣ ਵੇਲੇ ਇਵੇਂ ਕਹੀਏ ਕਿ ਜਿਹੜਾ ਉਹ ਗੰਦ ਦਾ ਬੀਜ, ਨਫ਼ਰਤ ਦਾ ਬੀਜ ਉਹਨਾਂ ਨੇ ਬੀਜਿਆ ਸੀ, ਉਸ ਨੂੰ ਨਫ਼ਰਤ ਦਾ ਫਲ ਹੀ ਲੱਗਾ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ। ਔਰ ਇਹਨਾਂ ਸਾਰੇ ਹੀ ਹੁਣ ਆਲਮੋਸਟ 28 ਸਾਲਾਂ ਦੇ ਵਿੱਚ ਇਹ ਨਫ਼ਰਤ ਦੇ ਵਣਜਾਰੇ ਦੁਨੀਆ ਭਰ ਦੇ ਵਿੱਚ ਬੜੀ ਪਾਵਰਫੁਲ ਲੌਬੀ ਦੇ ਤੌਰ ਤੇ ਪਹੁੰਚ ਗਏ ਨੇ। ਇੱਥੋਂ ਦਾ ਸਿੰਧੀ ਹੋਣ, ਇੱਥੋਂ ਦੇ ਗੁਜਰਾਤੀ ਬਾਣੀਏ ਹੋਣ ਔਰ ਦੂਸਰੇ ਹਿੰਦੂ ਤਵੀ, ਉਹਨਾਂ ਨੇ ਕਿਵੇਂ ਇੱਥੋਂ ਫੰਡਿੰਗਸ ਵੱਡੇ ਪੈਮਾਨੇ ਦੇ ਉੱਤੇ ਉੱਥੇ ਭੇਜੀਆਂ ਜਿਨ੍ਹਾਂ ਦੇ ਨਾਲ ਮੁਸਲਮਾਨਾਂ ਦਾ, ਸਿੱਖਾਂ ਦਾ, ਦਲਿਤਾਂ ਦਾ ਘਾਣ ਕੀਤਾ ਗਿਆ। ਔਰ ਹੁਣ ਵੀ ਜਦੋਂ ਕਿ ਇਹ 5 ਅਗਸਤ ਨੂੰ ਇਹਨੇ ਮੋਦੀ ਨੇ ਸ਼ਿਲਾਨਿਆਸ ਦੇ ਨਾਂ ਥੱਲੇ ਉੱਥੇ ਇੱਕ ਹੋਰ ਸਿਆਸੀ ਡਰਾਮਾ ਕਰਨੇ, ਉਦੋਂ ਟਾਈਮ ਸਕੁਏਅਰ ਦੇ ਵਿੱਚ ਇੱਥੋਂ ਦੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤਿਆਂ ਨੂੰ ਸ਼ਾਇਦ ਅੰਦਾਜ਼ਾ ਵੀ ਨਾ ਹੋਇਆ, ਅਸੀਂ ਤਾਂ ਆਪਣੀਆਂ 2-4 ਆਰਗੇਨਾਈਜੇਸ਼ਨਸ ਦੇ ਬੇਸ ਤੇ ਹੀ ਬਹੁਤ ਵਾਰ ਬੜਾ ਫਖਰ ਕਰਦੇ ਹਾਂ, ਉਹ ਵੀ ਕਈ ਵਾਰ ਇੱਕ ਦੂਜੇ ਨਾਲ ਮਿਲ ਕੇ ਬਹਿਣ ਨੂੰ ਤਿਆਰ ਨਹੀਂ ਹੁੰਦੇ। ਕਿ ਆ ਜਦੋਂ ਹੁਣ ਕੋਵਿਡ-19 ਦੇ ਹਵਾਲੇ ਨਾਲ ਭਾਰਤ ਦੇ ਵਿੱਚ ਆਈ ਕਿ ਕਿਵੇਂ 929 ਤੋਂ ਜ਼ਿਆਦਾ RSS ਨਾਲ ਐਫੀਲੀਏਟਡ NGOs ਨੇ ਸਿੱਧੇ ਤੌਰ ਤੇ, ਜਿਨ੍ਹਾਂ ਨੂੰ ਸਰਕਾਰ ਨੇ ਸਪੈਸ਼ਲ ਰਿਆਇਤਾਂ, ਗ੍ਰਾਂਟਸ, ਦੂਜੇ ਤੀਜੇ ਦਿੱਤੇ। ਅਸੀਂ ਤਾਂ ਸਿੱਖਾਂ ਦੀਆਂ ਜੇਬਾਂ 'ਚੋਂ ਪੈਸੇ ਕਢਵਾ ਕੇ ਲੰਗਰ ਲਾਏ ਨੇ, ਲੇਕਿਨ ਕੋਈ ਵੀ ਸਿੱਖ NGO ਜਿਹੜੀ ਉੱਥੇ ਐਕਟਿਵ ਸੀ, ਕਿਸੇ ਨੂੰ ਕੋਈ ਸੈਂਟਰ ਗਵਰਨਮੈਂਟ ਨਹੀਂ, ਲੇਕਿਨ ਕਰੋੜਾਂ ਰੁਪਈਆ ਉਹਨਾਂ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਅਮਰੀਕਾ ਜਾਂ ਬਾਹਰਲੇ UK ਦੇ ਵਿੱਚ ਵੀ ਬੜੀਆਂ ਪਾਵਰਫੁਲ NGOs ਇਹਨਾਂ ਨੇ ਬਣਾਈਆਂ ਹੋਈਆਂ, ਜਿਨ੍ਹਾਂ ਦੇ ਥੱਲੇ ਇਹ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਤੋਂ ਜਿਹੜੀਆਂ ਚੈਰਿਟੀ ਦੇ ਥੱਲੇ ਡੋਨੇਟ ਕਰਦੀਆਂ, ਇਕੁਅਲ ਮੈਚਿੰਗ ਉਹਨਾਂ ਦੀ ਗ੍ਰਾਂਟ ਹੁੰਦੀ, ਉਹ ਪੈਸੇ ਲੈਂਦੇ ਨੇ। ਸੋ ਇਸ ਕਿਸਮ ਦਾ ਜਿਹੜਾ ਇਹਨਾਂ ਨੇ ਲੱਖਾਂ ਡਾਲਰ ਇੱਥੇ ਇਕੱਠੇ ਕੀਤੇ ਹੋਏ ਨੇ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਬਾਹਮਣ ਜਾਂ ਬਾਣੀਆਂ ਇਹ ਆਪਣੀ ਜੇਬ ਚੋਂ ਕਦੇ ਦੀਵਾਨੀ ਨਹੀਂ ਕੱਢਦਾ ਹੈ, ਇਹ ਬਾਹਰਲੀ ਜਿਹੜੀ ਹੈ ਕਮਾਈ ਉਸ ਤੇ ਹੀ ਮੌਜਾਂ ਕਰਦਾ। ਸੋ ਇਹਨਾਂ ਨੇ ਆਪਣੇ ਉਸ ਜਿਹੜੀ ਆਈਨੀ ਗੁੰਡਾਗਰਦੀ ਕੀਤੀ, ਜਿੱਥੇ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਉਣ ਦੇ ਫੈਸਲੇ ਤੇ ਮੋਹਰ ਲਾ ਕੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਬਦਲਿਆ ਔਰ ਉਹਨਾਂ ਨੂੰ ਕਿਹਾ ਕਿ ਜੀ ਇਹ ਮੰਦਰ ਦਾ ਔਰ ਮੁਸਲਮਾਨਾਂ ਨੂੰ ਤੁਸੀਂ 20 ਮੀਲ ਪਰੇ ਦੇ ਦਿਓ 5 ਏਕੜ, ਇਸ ਤੋਂ ਵੱਡੀ ਕੋਈ ਤੋਹੀਨ ਨਹੀਂ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ 1858 ਤੋਂ ਲੈ ਕੇ ਜਿਸ ਜ਼ਮੀਨ ਦਾ ਟਾਈਟਲ ਜਿਹੜਾ ਹੈ ਉੱਥੋਂ ਦੇ ਵਕਫ ਬੋਰਡ ਦੇ ਉਹਨਾਂ ਦੇ ਕੋਲ ਸੀ, ਜਿਹੜੇ ਮਸਜਿਦ ਨਾਲ ਰਿਲੇਟਡ ਪਾਰਟ ਨੇ ਫਿਰ ਸੁੰਨੀ ਵਕਫ ਬੋਰਡ ਦਾ ਹਿੱਸਾ ਬਣਿਆ। ਔਰ ਇਸ ਸਾਰੇ ਦੀ ਅਸੀਂ ਗੱਲ ਕਰਾਂਗੇ, ਔਰ ਮੈਂ ਆਪਣੀ ਜ਼ਬਾਨੀ ਨਹੀਂ ਸਗੋਂ ਪ੍ਰੋਮੀਨੈਂਟ ਵਕੀਲ ਰਾਜੀਵ ਧਵਨ, ਜਿਨ੍ਹਾਂ ਨੇ ਬਾਬਰੀ ਮਸਜਿਦ ਦਾ ਕੇਸ ਸੁਪਰੀਮ ਕੋਰਟ ਤੱਕ ਲੜਿਆ, ਉਹਨਾਂ ਦਾ ਇੱਕ ਇੰਟਰਵਿਊ ਜਿਹੜਾ ਕਿ ਬੜੀ ਡੀਟੇਲ ਦੇ ਵਿੱਚ ਆਇਆ ਔਰ ਇਹ ਹਫਿੰਗਟਨ ਪੋਸਟ ਜਿਹਨੂੰ ਕਹਿੰਦੇ ਨੇ ਉਹਦੇ 'ਚ ਛਪਿਆ। ਕਿਉਂਕਿ ਜਦੋਂ ਕੋਈ ਵਕੀਲ ਜਿਹਦੇ ਸਾਰੇ ਜਿਹੜੇ ਫੈਕਟਸ ਨੇ ਉਹ ਟਿਪਸ ਦੇ ਉੱਤੇ ਨੇ ਉਹ ਗੱਲ ਕਰਦਾ, ਮੋਰ ਆਥੈਂਟਿਕ ਹੁੰਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਪਰੀਮ ਕੋਰਟ ਨੇ ਹੀ ਜਸਟਿਸ ਦੀਆਂ ਧੱਜੀਆਂ ਇੱਕ ਤਾਂ ਗੁੰਡਿਆਂ ਨੇ ਉਡਾਈਆਂ, ਹਿੰਦੂ ਤਵੀਆਂ ਨੇ, ਜੋ 6 ਦਸੰਬਰ 1992 ਨੂੰ ਹੋਇਆ, ਔਰ ਜਿਸ ਅੰਦਾਜ਼ ਦੇ ਵਿੱਚ ਹੋਇਆ, ਔਰ ਇਹਦੇ 'ਚ ਕੌਣ ਇਕੱਲਾ ਇਹ ਨਹੀਂ ਕਿ ਹਿੰਦੂ ਤਵੀ ਨੇ। ਹੁਣ ਜਦੋਂ ਕਿ ਮੋਦੀ ਨੂੰ ਉੱਥੇ ਸਾਰਾ ਕ੍ਰੈਡਿਟ ਦੇਣ ਦੇ ਨਾਂ ਥੱਲੇ ਹਿੰਦੂ ਤਵੀਆਂ ਦੀ ਆਪਸ ਦੇ ਵਿੱਚ ਵੀ ਸਿਰਫਟੋਲ ਹੋ ਰਹੀ ਹੈ। ਔਰ ਸੁਬਰਾਮਨੀਅਨ ਸਵਾਮੀ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਵੱਡੇ TV ਚੈਨਲ ਤੇ ਕਿਹਾ ਕਿ ਮੋਦੀ ਨੇ ਕੀ ਕੀਤਾ ਕਿ ਵੀ ਜਿਹੜਾ ਉਹਨੂੰ ਉੱਥੇ ਜਿਹੜਾ ਉਹ ਚੀਫ ਗੈਸਟ ਬਣਾਇਆ, ਮੋਦੀ ਦੀ ਕੋਈ ਕੰਟਰੀਬਿਊਸ਼ਨ ਨਹੀਂ। ਉਹਨੇ ਕਿਹਾ ਜੇ ਕੰਟਰੀਬਿਊਸ਼ਨ ਹੈ ਤੇ ਨੰਬਰ 1 ਤੇ ਰਾਜੀਵ ਗਾਂਧੀ, ਜਿਹਨੇ 1985 ਚ ਉਸ ਦਾ ਦਰਵਾਜ਼ਾ ਖੁਲਾਇਆ ਤਾਂ ਕਿ ਉੱਥੇ ਹਿੰਦੂਆਂ ਨੂੰ ਹੱਕ ਮਿਲੇ ਕਿ ਉਹ ਪੂਜਾ ਕਰ ਸਕਣ। ਫਿਰ ਉਹਨੇ ਕਿਹਾ ਨਰਸਿਮਹਾ ਰਾਓ, ਜਿਹਨੇ ਬੜੇ ਟੈਕਟੀਕਲ ਤਰੀਕੇ ਦੇ ਨਾਲ 1992 ਦੇ ਵਿੱਚ ਬਾਬਰੀ ਮਸਜਿਦ ਢਵਾਈ ਔਰ ਨਾਲ ਦੀ ਨਾਲ ਉਸਨੇ ਨੈਸ਼ਨਲਾਈਜ਼ ਕਰਨ ਦੇ ਨਾਂ ਥੱਲੇ ਉਹ ਕਾਨੂੰਨੀ ਗਰਾਊਂਡ ਪ੍ਰੋਵਾਈਡ ਕੀਤੀ, ਜਾਂ ਕਹਿੰਦਾ ਸਾਡੇ ਵਰਗੇ ਲੋਕ ਜਿਨ੍ਹਾਂ ਨੇ ਪਟੀਸ਼ਨਾਂ ਤੇ ਪਟੀਸ਼ਨਾਂ ਪਾ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਫੈਸਲਾ ਲਿਆ। ਹੁਣ ਜ਼ਾਹਰ ਹੈ ਕਿ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਇਹ ਵੀ ਸਾਹਮਣੇ ਆਇਆ ਹੈ
ਕਿ ਉਹਨਾਂ ਦੇ ਜਿੰਨੇ ਵੀ ਸ਼ੰਕਰਾਚਾਰੀਆ ਨੇ 4-5 ਨੇ ਬਣਾਏ ਹੋਏ, ਕੋਈ ਦਵਾਰਕਾਪੁਰੀ ਦਾ, ਕੋਈ ਉਹਦਾ ਜਗਨਨਾਥਪੁਰੀ ਦਾ, ਉਹਨਾਂ ਨੇ ਵੀ ਨਾ ਕਰ ਦਿੱਤਾ ਆਉਣ ਤੋਂ। ਉਹਨਾਂ ਨੇ ਕਿਹਾ ਜੀ ਇਹ ਤਾਂ ਬੜਾ ਅਸ਼ੁਭ ਮਹੂਰਤ ਦੇ ਉੱਤੇ ਹੋ ਰਿਹਾ, ਕਿਉਂਕਿ ਇਹ ਜਿਹੜੇ ਸਾਵਣ ਤੇ ਭਾਦੋ ਦੇ ਮਹੀਨੇ ਹੁੰਦੇ ਨੇ, ਇਦੋਂ ਵਿਸ਼ਨੂੰ ਜੀ ਆਰਾਮ ਕਰ ਰਹੇ ਹੁੰਦੇ ਨੇ, ਔਰ ਇਸ ਮੌਕੇ ਤੇ ਕੁਝ ਵੀ ਕਰਨਾ ਜਿਹੜਾ ਇਹ ਤਾਂ ਬਹੁਤ ਅਸ਼ੁਭ ਹੋ ਗਿਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜੋੜ ਦਿੱਤਾ, ਕਿਉਂਕਿ ਉਮਾ ਭਾਰਤੀ ਜਾਂ ਮੁਰਲੀ ਮਨੋਹਰ ਜੋਸ਼ੀ, ਅਡਵਾਨੀ, ਇਹ ਲੋਕ ਵੀ ਨਹੀਂ ਜਾ ਰਹੇ। ਉਹਨਾਂ ਨੇ ਕਿਹਾ ਜੀ ਦੇਖੋ ਆਲਰੇਡੀ ਵਿਸ਼ਨੂੰ ਭਗਵਾਨ ਨੇ ਦੱਸਤਾ, ਅਮਿਤ ਸ਼ਾਹ ਨੂੰ ਵੀ ਹੋ ਗਿਆ COVID-19, ਔਰ ਯੂਪੀ ਦੇ ਵਿੱਚ ਜਿਹੜਾ ਇਹਨਾਂ ਦਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਵੀ ਹੋ ਗਿਆ, ਹੋਰ ਵੀ ਉਹਨਾਂ ਨੇ ਕਿਹਾ ਪਹਿਲਾਂ ਹੀ ਵਿਸ਼ਨੂੰ ਜੀ ਨੇ ਜਿਹੜਾ ਆਪਣਾ ਜਲਵਾ ਦਿਖਾ ਦਿੱਤਾ। ਸੋ ਜਿੱਥੇ ਉਹਨਾਂ ਦੀ ਕ੍ਰੈਡਿਟ ਲਾਈਨ ਦੀ ਦੌੜ ਹੈ, ਪਰ ਇੱਥੇ ਜਿਵੇਂ ਮੈਂ ਕਿਹਾ ਵੀ ਬਾਹਰ ਬੈਠੇ ਲੋਕ ਜਿਹੜੇ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਇੱਥੇ ਵੀ ਬੈਠੇ ਆਜ਼ਾਦੀ ਪਸੰਦ ਹੀ ਨਹੀਂ, ਆਮ ਅਮਰੀਕਨ ਵੀ ਨੇ ਜਿਹੜੇ ਕਿ ਦੇਖਦੇ ਨੇ ਕਿ ਵੀ ਇਹ ਬਿਲਕੁਲ ਹੀ ਨਾਜ਼ੀ ਤਰਜ਼ ਤੇ ਜਾ ਰਿਹਾ। ਔਰ ਇੱਥੇ ਇਹਨਾਂ ਨੇ ਟਾਈਮ ਸਕੁਏਅਰ ਦੇ ਵਿੱਚ ਸ਼ਾਮ 7 ਤੋਂ 9 5 ਅਗਸਤ ਨੂੰ ਹੀ ਕਿ ਜੀ ਅਸੀਂ ਉਸ ਦਾ ਨਾਂ ਹੀ ਉਹਨਾਂ ਨੇ ਜਿਹੜਾ ਇਹ ਕਹਿ ਕੇ ਰਾਮ ਟੈਂਪਲ ਗਰਾਊਂਡਸ ਬ੍ਰੇਕਿੰਗ ਸੈਲੀਬ੍ਰੇਸ਼ਨ ਜੀ, ਔਰ ਉਹਦੇ ਵਿੱਚ ਬਹੁਤ ਸਾਰੀਆਂ ਮਲਟੀਪਲ NGOs ਔਰ ਪੋਲੀਟੀਕਲ ਆਰਗੇਨਾਈਜ਼, ਕਿਉਂਕਿ ਜਿਹੜੇ ਟਾਈਮ ਸਕੁਏਅਰ ਦੇ ਵਿੱਚ ਵੱਡੇ ਵੱਡੇ ਉਹਨਾਂ ਦੇ ਬੈਨਰ ਚੱਲਦੇ ਨੇ ਜਾਂ ਦੂਜੇ, ਉਹਦਾ ਬਹੁਤ ਕਾਸਟ ਹੁੰਦੀ ਹੈ ਜੇ ਤੁਸੀਂ ਉਹਨੂੰ ਲੰਬੇ, ਔਰ ਇਹਨਾਂ ਨੇ ਲਗਾਤਾਰਤਾ ਨਾਲ ਆਪਣੇ 24 ਅਵਤਾਰਾਂ ਦੇ ਕਿੰਨੇ ਬੈਨਰ ਕੀ ਬਣਾਇਆ। ਔਰ ਮੈਂ ਸਮਝਦਾ ਵੀ ਇਹ ਬੜਾ ਟਾਈਮਲੀ ਹੈ ਜਿਹੜਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਭਾਈ ਹਿੰਮਤ ਸਿੰਘ ਹੋਰਾਂ ਨੇ ਹਿੰਮਤ ਕਰਕੇ 7 ਤੋਂ 9 ਹੀ ਪੈਰਲਲ ਪ੍ਰੋਟੈਸਟ ਰੱਖਿਆ ਟਾਈਮ ਸਕੁਏਅਰ ਦੇ। ਸੋ ਇਹ ਵੀ ਪਰਸੋਂ ਹੀ ਹੋਏਗਾ। ਸੋ ਮੈਂ ਇਹ ਦੱਸਣਾ ਚਾਹੁੰਦਾ ਵੀ ਅਸੀਂ ਇੱਥੇ ਬੈਠ ਕੇ ਸਿਰਫ ਕਾਮੈਂਟ ਕਰਨ ਤੱਕ ਜਾਂ ਤਬਸਰਾ ਕਰਨ ਤੱਕ ਹੀ ਮਹਿਦੂਦ ਨਹੀਂ ਹੈ, ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ। ਔਰ ਇਸ ਮੁੱਦੇ ਦੇ ਉੱਤੇ ਹੋਰ ਵੀ ਜਿਹੜਾ ਆਉਣ ਵਾਲੇ ਪੀਰੀਅਡ 'ਚ ਅਸੀਂ ਅਗਸਤ ਦਾ ਸਾਰਾ ਮਹੀਨਾ ਕੁਛ ਨਾ ਕੁਛ ਐਕਟੀਵਿਟੀ ਜਿਹੜੀ ਹੈ, ਕਿਉਂਕਿ 15 ਅਗਸਤ ਜਿਹੜਾ ਇਹਨਾਂ ਦਾ ਸੋ ਕਾਲਡ ਆਜ਼ਾਦੀ ਦਿਨ ਹੈ ਉਹ ਵੀ ਆ ਰਿਹਾ, ਉਹਨੂੰ ਵੀ ਅਸੀਂ ਕਾਊਂਟਰ ਕਰਨਾ ਹੈ। ਉਹਦੇ ਲਈ ਵੀ ਅਸੀਂ ਜਿਹੜੇ ਨੇ ਅੱਡ ਮੈਸ਼ਰਸ ਹੋਣਗੇ। ਸੋ ਉਹ ਜਿਉਂ-ਜਿਉਂ ਪ੍ਰੋਗਰਾਮ ਜਿਹੜੇ ਨੇ ਉਹ ਆਣਗੇ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ। ਔਰ ਇਹਦੇ 'ਚ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੂੰ ਇਹ ਬਹੁਤ ਮੈਗਾ ਇਵੈਂਟ ਦੇ ਬਾਵਜੂਦ, ਔਰ ਜਦੋਂ ਉਹਨਾਂ ਦਾ ਚੀਫ ਮਿਨਿਸਟਰ ਕਹਿ ਰਿਹਾ ਹੈ ਕਿ ਜੀ ਸਾਰੇ ਡਿਵੋਟੀਜ਼ ਵੱਲੋਂ ਕੱਲੇ ਨਿਰੋਦਰ ਮੋਦੀ ਆ ਰਹੇ ਨੇ, ਉਹ ਸਾਰੇ ਡਿਵੋਟੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ, ਬਾਕੀ ਤਾਂ ਇਨਵਾਈਟੀ ਨੇ। ਹੁਣ ਇਨਵਾਈਟੀ ਜਿਹੜੇ 220 ਦੇ ਕਰੀਬ ਜਿਹੜੀ ਉਹਨਾਂ ਨੇ ਬੜੀ ਸਿਲੈਕਟਿਵ ਤਰੀਕੇ ਦੇ ਨਾਲ ਇਹ ਦੱਸਣ ਦੇ ਲਈ, ਔਰ ਮੈਂ ਦੇਖ ਰਿਹਾ ਸੀ ਕਿ ਵੀ ਈਵਨ ਅਸੀਂ ਪਿਛਲੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ, ਔਰ ਇਹ ਜਥੇਦਾਰ ਜਿਹੜੇ ਐਕਟਿੰਗ ਨੇ ਬਾਦਲ ਦਲ ਵੱਲੋਂ ਨੋਮੀਨੇਟ ਕੀਤੇ ਹਰਪ੍ਰੀਤ ਸਿੰਘ, ਉਹਨਾਂ ਤੱਕ ਅਸੀਂ ਮੈਸੇਜ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਜਿਹੜਾ ਫਰਾਈਡੇ ਇਸ 'ਤੇ ਸੈਗਮੈਂਟ ਕੀਤਾ ਸੀ ਉਹ ਕਾਫੀ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਗਿਆ, ਔਰ ਓਵਰ 23,000 ਉਸ ਦੇ ਉੱਤੇ ਵਿਊਅਰਸ ਔਨ YouTube, ਬਾਕੀ ਫੇਸਬੁੱਕ ਬਾਕੀ ਚੈਨਲ ਦੇ ਤਾਂ ਹੁੰਦੇ ਨੇ ਹੰਡਰਡਸ ਆਫ ਕਮੈਂਟਸ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਮੱਦੇਨਜ਼ਰ ਇੱਕ ਲਾਈਨ ਜਿਹੜੀ ਅਸੀਂ ਉਸ ਪੀਰੀਅਡ 'ਚ ਵੀ ਕਹੀ ਕਿ ਭਾਈ ਉਹਨਾਂ ਨੇ ਇਹ ਬਿਲਕੁਲ ਰਿਜੈਕਟ ਕਰਨ, ਕਿਉਂਕਿ ਨਾ ਮੁਸਲਮਾਨਾਂ ਦੇ ਆਗੂਆਂ ਨੂੰ ਸੱਦਿਆ ਗਿਆ, ਨਾ ਬੌਧੀਆਂ ਦੇ, ਨਾ ਜੈਨੀਆਂ ਦੇ, ਨਾ ਦਲਿਤਾਂ ਦੇ। ਇਸ ਲਈ ਸਿੱਖਾਂ ਨੂੰ ਸੱਦਣ ਦਾ ਮਤਲਬ ਇਹ ਹੈ ਜਥੇਦਾਰਾਂ ਦੇ ਨਾਂ ਥੱਲੇ ਕਿ ਉਹ ਜਿੱਥੇ ਸਾਨੂੰ ਹਿੰਦੂਤਵਾ ਦੇ ਥੱਲੇ ਹੀ ਰੱਖਣਾ ਚਾਹੁੰਦੇ ਨੇ ਕਿ ਸਾਡਾ ਹਿੱਸਾ ਨੇ, ਉੱਥੇ ਉਹ ਬਾਕੀਆਂ ਦੇ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਜੀ ਇਹ ਸਾਡੀ ਖੜਕਤਾਰੀ ਬਾਂਹ ਨੇ। ਔਰ ਮੈਂ ਇਹ ਦੇਖ ਰਿਹਾ ਸੀ ਵੀਕਐਂਡ ਤੇ, ਪਹਿਲਾਂ ਇਹ ਨਹੀਂ ਸੀ, ਹੁਣ ਇਹ ਆਇਆ ਕਿ ਜੀ ਜਿਹੜਾ ਉਹਨਾਂ ਦਾ ਸ਼ੀਆ ਬੋਰਡ ਹੈ ਉਹਨਾਂ ਦਾ ਯੂਪੀ ਦੇ ਵਿੱਚ, ਉਹਨੂੰ ਇਨਵਾਈਟ ਕੀਤਾ। ਔਰ ਉਹ ਹੈ ਜਿਹੜਾ ਪਹਿਲੇ ਦਿਨ ਤੋਂ ਹੀ ਉਹ ਬੰਦਾ ਉੱਥੇ ਮਸਜਿਦ ਨੂੰ ਢਾਣ ਦੇ ਵਾਲਿਆਂ ਦੇ ਨਾਲ ਖਲੋਤਾ ਰਿਹਾ। ਈਵਨ ਸੁਪਰੀਮ ਕੋਰਟ 'ਚ ਵੀ ਐਫੀਡੇਵਿਟ, ਹੁਣ ਉਹਨੂੰ ਮੁਸਲਮਾਨਾਂ ਦਾ ਨੁਮਾਇੰਦਾ ਬਣਾ ਕੇ ਪੇਸ਼ ਕਰਨਗੇ। ਹਾਲਾਂਕਿ ਉਹਨਾਂ ਨੇ ਫਾਰਮਲੀ ਸੁੰਨੀ ਬੋਰਡ ਵਾਲੇ ਨੂੰ ਵੀ ਇਨਵਾਈਟ ਕੀਤਾ, ਉਹਨੇ ਕਿਹਾ ਜੀ ਮੈਂ ਦੇਖਾਂਗਾ ਆਵਾਂਗਾ ਕਿ ਨਹੀਂ ਆਵਾਂਗਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਇਹ ਵੀ ਆ ਰਿਹਾ ਕਿ ਅਜੇ ਸਿੱਖਾਂ 'ਚ ਕੋਈ ਪੂਰੇ ਨਾ, ਜਿਵੇਂ ਉਹ ਪੀਸ ਮੀਲ ਇਨਫੋਰਮੇਸ਼ਨ ਦੱਸ ਰਹੇ ਨੇ, ਮੈਨੂੰ ਹੈਰਾਨੀ ਨਹੀਂ ਹੋਏਗੀ ਜਿਵੇਂ ਕੁਝ ਮੀਡੀਆ 'ਚ ਆਇਆ ਵੀ ਹੈ ਜੀ ਕਿ ਉਹ ਐਕਸ ਜਥੇਦਾਰ ਰਣਜੀਤ ਸਿੰਘ ਨੂੰ ਸੱਦਿਆ ਹੈ ਜਾਂ ਉੱਥੇ ਇਕਬਾਲ ਸਿੰਘ ਸ਼ੋਅ ਹੋਏ ਪਟਨਾ ਸਾਹਿਬ ਵਾਲਾ, ਸਾਨੂੰ ਨਹੀਂ ਪਤਾ ਹੈ ਕਿਉਂਕਿ ਉਹਨਾਂ ਨੇ ਉਹ ਦੇਖ ਰਹੇ ਨੇ ਟੈਂਪਰੇਚਰ। ਲੇਕਿਨ ਉਹਨਾਂ ਨੇ ਜਦੋਂ ਇਹ ਦੇਖਿਆ ਕਿ ਵੀ ਇਹ ਪੰਜਾਬ ਦੇ ਤਾਂ ਤਿੰਨੋਂ ਤਖਤਾਂ ਨੂੰ ਇੱਕੋ ਹੀ ਜਥੇਦਾਰ ਦੇ ਥੱਲੇ ਲਪੇਟ ਕੇ ਕਰਨ ਦੀ ਗੱਲ ਸੀ, ਸੋ ਕੱਲ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ 3 ਪੱਗਾਂ ਵਾਲੇ RSS ਦੇ ਸਟੂਡ ਜਿਹੜੇ ਨੇ ਉਹ ਪਰਸਨਲ ਜਿਹੜਾ ਉਹ ਇਨਵੀਟੇਸ਼ਨ ਲੈਟਰ ਲੈ ਕੇ ਗਏ ਔਰ ਉਹਨੂੰ ਮੀਡੀਆ 'ਚ ਵੀ ਦਿਖਾਇਆ ਗਿਆ। ਲੇਕਿਨ ਹੁਣ ਮੈਨੂੰ ਨਹੀਂ ਪਤਾ ਹੈ ਕਿ ਵੀ ਉੱਥੇ
ਕਿੰਨੇ ਕੁ ਅਕਲਵਾਨ ਜਾਂ ਅਕਲ ਦੇ ਅੰਨੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ? ਹਾਲਾਂਕਿ ਉਹ ਅਕਲ ਦੇ ਅੰਨੇ ਹੀ ਨੇ ਜਿਹੜੇ ਉੱਥੇ ਬੈਠੇ ਹੋਏ ਵੀ ਨੇ, ਕਿਉਂਕਿ ਅਲਟੀਮੇਟਲੀ ਗੱਲ ਇਹ ਹੈ ਕਿ ਵੀ ਉਹ ਜਿਸ ਬਾਰੇ ਇੱਕ ਬੜੀ ਮਸ਼ਹੂਰ ਸੇਇੰਗ ਹੈ ਕਿ ਇਫ ਸਮਬਡੀਜ਼ ਸੈਲਰੀਜ਼ ਡਿਪੈਂਡਸ ਔਨ not understanding something you can't make him or her understand that, ਕਿ ਜੇ ਕਿਸੇ ਦੀ ਤਨਖਾਹ ਜਾਂ ਬ੍ਰੈਡ ਬਟਰ ਹੀ ਇਸ ਗੱਲ ਤੋਂ ਨਿਕਲਦਾ ਹੋਏ ਕਿ ਉਹਨੇ ਕਿਸੇ ਗੱਲ ਨੂੰ ਨਹੀਂ ਸਮਝਣਾ ਤੇ ਤੁਸੀਂ ਐਸੇ ਬੰਦੇ ਨੂੰ ਸਮਝਾ ਨਹੀਂ ਸਕਦੇ। ਸੋ ਬਹੁਤ ਸਾਰੇ ਇਸ ਵੇਲੇ ਉਹ ਸ਼੍ਰੋਮਣੀ ਕਮੇਟੀ ਹੋਏ, ਅਕਾਲੀ ਦਲ ਹੋਏ ਜਾਂ ਉੱਪਰ ਬੈਠੇ ਕਾਂਗਰਸੀਆਂ ਜਾਂ ਅਮਰਿੰਦਰ ਬਰਾੜ ਜਾਂ ਦੂਜਿਆਂ ਦਾ ਤਾਂ ਛੱਡ ਹੀ ਦਿਓ ਕਿ ਵੀ ਉਹ ਤਾਂ ਪਹਿਲਾਂ ਹੀ ਦੁਸ਼ਮਣ ਦੇ ਖੈਮੇ 'ਚ ਨੇ, ਪਰ ਜਿਹੜੇ ਧਰਮ ਦਾ ਲਬਾਦਾ ਪਹਿਨ ਕੇ ਸਿੱਖਾਂ ਦੇ ਮੇਨ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਬੈਠੇ ਹੋਏ ਨੇ, ਇਹੋ ਜਿਹੇ ਲੋਕ ਨੇ। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਦਰਸ਼ਕ ਇਸ ਦਾ ਦੇਖ ਸਕਦੇ ਨੇ, ਸ਼ਾਰਟ ਹਿੰਦੀ ਦੇ ਵਿੱਚ ਹੈ ਸਕਰੀਨ ਦੇ ਉੱਤੇ, ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਦੇ ਨਾਂ ਥੱਲੇ। ਹੁਣ ਤੀਰਥ ਕਸ਼ੇਤਰ ਵੀ ਇੱਕ ਬੜਾ ਜਿਹੜੀ ਹੈ ਡਿਸੈਪਟਿਵ ਲਾਈਨ ਹੈ ਕਿ ਰੀਜਨ, ਇਹਦਾ ਮਤਲਬ ਹੈ ਵੀ ਹੌਲੀ ਹੌਲੀ ਇਹਨਾਂ ਨੇ ਸਾਰੀ ਅਯੁੱਧਿਆ ਨੂੰ ਹੀ ਜਿਹੜਾ ਉਹ ਆਪਣਾ ਇਹਦੀ ਰਾਮਨਗਰੀ ਬਣਾ ਕੇ ਬਾਕੀ ਸਾਰਾ, ਕਿਉਂਕਿ ਮੈਂ ਅੱਜ ਹੀ ਇੱਕ ਸਟੋਰੀ BBC ਦੇ ਵਿੱਚ ਦੇਖ ਰਿਹਾ ਸੀ ਕਿ ਉੱਥੇ ਹੀ ਅਯੁੱਧਿਆ ਦੇ ਵਿੱਚ ਥੋੜੀ ਦੂਰੀ ਦੇ ਉੱਤੇ ਹੀ ਜਿਹੜੀਆਂ ਨੇ ਵਿਦਨ ਅਯੁੱਧਿਆ ਕੈਂਪ ਸਿਟੀ ਦੋ ਹੋਰ ਮਸੀਤਾਂ ਨੇ ਜਿਹੜੀਆਂ ਉਸੇ ਪੀਰੀਅਡ ਦੇ ਵਿੱਚ ਹੀ ਬਣੀਆਂ, ਉਹਨਾਂ ਦਾ ਉਹੀ ਡਿਜ਼ਾਈਨ ਹੈ। ਕਿਉਂਕਿ ਜਿਹੜੀ ਮੁਗਲ ਕਾਲ ਦੇ ਵਿੱਚ ਬਾਅਦ ਤੋਂ ਪਹਿਲਾਂ ਜਿਹੜੀਆਂ ਨੇ ਮਸੀਤਾਂ ਉਹਨਾਂ ਦੇ ਡਿਜ਼ਾਈਨ ਵੱਖਰੇ ਨੇ, ਮੁਗਲ ਕਾਲ ਦੇ ਨਾਲ ਵੱਖਰੇ ਆਏ ਕਿਉਂਕਿ ਮਿਨਾਰਟ ਹੋਣਾ ਜ਼ਰੂਰੀ ਹੁੰਦਾ ਹੈ, ਗੁੰਬਦ ਵੀ 3 ਜਾਂ 5 ਹੁੰਦੇ ਨੇ, ਇੱਥੇ 2 ਗੁੰਬਦ ਸਾਈਡ ਤੇ ਇੱਕ ਵੱਡਾ ਔਰ ਜਿਹੜਾ ਡਿਜ਼ਾਈਨ ਹੈ। ਸੋ ਉਹ ਦੋ ਮਸੀਤਾਂ ਦੇ ਉੱਤੇ ਵੀ ਸਟੋਰੀ ਹੈ ਕਿ ਭਾਈ ਉਹਨਾਂ ਦਾ ਬਿਲਕੁਲ ਇੱਕੋ ਹੀ ਆਰਕੀਟੈਕਟ ਹੈ ਔਰ ਇਹਨਾਂ ਨੇ ਹੌਲੀ ਹੌਲੀ ਕਿਉਂਕਿ ਅਯੁੱਧਿਆ ਜਿਹੜੀ ਜ਼ਿਲ੍ਹਾ ਫੈਜ਼ਾਬਾਦ ਦਾ ਹਿੱਸਾ ਰਿਹਾ, ਉਹਦਾ ਉਹਨਾਂ ਨੇ ਫੈਜ਼ਾਬਾਦ ਦਾ ਨਾਮ ਵੀ ਬਦਲ ਦਿੱਤਾ ਹੈ ਔਰ ਇਹ ਉਹਨੂੰ ਚੇਂਜ ਕਰਨਗੇ। ਸੋ ਮੈਨੂੰ ਇਹ ਦੇਖਦੇ ਆ ਕਿ ਜਨਮ ਭੂਮੀ ਤੀਰਥ ਕਸ਼ੇਤਰ ਹੈ ਕਿ ਵੀ ਇਹ ਕਸ਼ੇਤਰ ਦਾ ਕਿ ਵੀ ਤੁਸੀਂ ਤਾਂ ਸਾਰਾ ਏਰੀਆ ਹੀ ਹੈ ਜਿਵੇਂ ਹੁਣ ਤੁਹਾਡੀ ਬਸਤੀ ਹੈ। ਔਰ ਉਹਦੇ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਉਹਨਾਂ ਨੂੰ ਐਡਰੈਸ ਕੀਤਾ ਪੂਜਯ ਜਥੇਦਾਰ ਹਰਪ੍ਰੀਤ ਜੀ। ਹੁਣ ਸਿੰਘ ਲਫ਼ਜ਼ ਨਹੀਂ ਹੈ ਤੇ ਕਾਹਦਾ ਜਥੇਦਾਰ ਹੈ, ਜਿਵੇਂ ਕੋਈ ਅਕਾਲੀ ਦਲ ਦੇ ਜਥੇ ਦਾ ਹੋਏ, ਅਕਾਲ ਤਖਤ ਮੈਂਸ਼ਨ ਤੱਕ ਨਹੀਂ ਹੈ ਕਿਉਂਕਿ ਜੇ ਇਹਨਾਂ ਦੀ ਕਲਮ ਇਨਵੀਟੇਸ਼ਨ 'ਚ ਅਕਾਲ ਤਖਤ ਲਿਖਦੀ ਹੈ ਤੇ ਜ਼ਾਹਿਰ ਹੈ ਕਿ ਇਹਨਾਂ ਦਾ ਤਾਂ ਇੱਕੋ ਹੀ ਹਿੰਦੂ ਤਖਤ ਹੈ ਜਿਹੜਾ ਹੁਣ ਦਿੱਲੀ ਇਹਨਾਂ ਨੇ ਕਾਬੂ ਕੀਤਾ ਹੈ ਔਰ ਅਕਾਲ ਤਖਤ ਤਾਂ ਇਮੋਰਟਲ ਜਿਹੜਾ ਕਿ ਕਾਲ ਤੋਂ ਉੱਪਰ ਜਿਹਨੂੰ ਜਿਹੜਾ ਵਕਤ ਦੇ ਨਾਲ ਮਰਦਾ ਨਹੀਂ ਹੈ। ਸੋ ਇਹ ਇੱਕ ਤਸਲੀਮ ਕਰਨਾ ਹੋਣਾ ਸੀ ਇਹਨਾਂ ਦਾ ਕਿ ਵੀ ਇਹ ਅਕਾਲ ਤਖਤ ਨੂੰ ਮੰਨਦੇ ਨੇ ਕਿ ਇਹ ਸਿੱਖਾਂ ਦਾ ਥਰੋਨ ਆਫ ਦਾ ਇਮੋਰਟਲ ਹੈ। ਸੋ ਉਹਨਾਂ ਨੇ ਪ੍ਰਤਿਸ਼ਠਾ ਮੇਂ ਪੂਜਯ ਜਥੇਦਾਰ ਹਰਪ੍ਰੀਤ ਜੀ, ਕਾਰਯਵਾਹਕ ਜਥੇਦਾਰ ਅੰਮ੍ਰਿਤਸਰ, ਬਸ ਇੰਨੇ ਕੁ ਦੇ ਨਾਲ ਬਾਕੀ ਉਸ ਚੇਸਟ ਹਿੰਦੀ 'ਚ ਨਰਿੰਦਰ ਭਾਈ ਮੋਦੀ ਉਹਦੇ ਨਾਂ ਦੇ ਨਾਲ ਭਾਈ ਵੀ ਲੱਗਾ ਹੋਇਆ ਹੈ ਔਰ ਉਹਨੂੰ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਔਰ ਤੁਸੀਂ ਵੀ ਆਓ, ਇੰਨੀ ਕਿ ਇੱਕ ਲਾਈਨ ਉਹ ਸਟੈਂਡਰਡ ਜਿਹੀ ਉਹਨਾਂ ਦੀ ਵਰਡਿੰਗ ਹੋਏਗੀ। ਪਰ ਇਹ ਦੇਖਣ ਵਾਲਾ ਹੈ ਕਿ ਜਨਮ ਭੂਮੀ ਤੀਰਥ ਕਸ਼ੇਤਰ, ਇਹਦੇ ਥੱਲੇ ਉਹਨਾਂ ਦੀ ਕੋਈ ਜਾਂ ਤਾਂ ਹੁੰਦਾ ਹੈ ਕਿ ਵੀ ਮੰਦਰ ਨਿਰਮਾਣ ਕਮੇਟੀ ਹੈ, ਤੁਸੀਂ ਜਦੋਂ ਇਨਵਾਈਟ ਕਰਦੇ ਹੋ ਇੱਕ ਉਸ ਦੇ ਥੱਲੇ ਹੁੰਦਾ, ਪਰ ਇਹ ਇਨਸਲਟ ਹੈ ਕਿ ਉਹਦੇ ਜਥੇਦਾਰ ਔਰਾਂ ਦੇ ਨਾਲ ਸਿੰਘ ਵੀ ਨਾ ਲਿਖਣਾ ਔਰ ਕਾਹਦੇ ਜਥੇਦਾਰ ਨੇ ਉਹ, ਈਵਨ ਅਕਾਲ ਤਖਤ ਦਾ ਮੈਂਸ਼ਨ ਨਾ ਕਰਨਾ। ਔਰ ਇਸ ਗੱਲ ਦੀ ਵੀ ਮੈਂ ਯਾਦ ਦਹਾਨੀ ਕਰਵਾ ਦਿਆਂ ਕਿਉਂਕਿ ਬਹੁਤਿਆਂ ਦੀ ਸਾਡੀ ਸ਼ਾਰਟ ਹੁੰਦੀ ਹੈ ਕਿ ਇਸੇ ਹੀ RSS ਜਿਹੜਾ ਕਿ ਜਿਹਦੀ ਅੱਗੋਂ ਬ੍ਰਾਂਚ ਰਾਸ਼ਟਰੀ ਸਿੱਖ ਸੰਗਤ ਹੈ, ਜਿਹੜੀਆਂ ਉਹ ਉਹਨਾਂ ਦੀਆਂ ਅੱਡ ਇਨਫਿਲਟ੍ਰੇਸ਼ਨਸ ਨੇ, ਉਹਨਾਂ ਦਾ ਇੱਕ ਹਿੱਸਾ ਹੈ ਉਸ ਦੇ ਕਿ ਵੀ ਇਹ RSS ਸਿੱਖ ਵਿਰੋਧੀ ਹੈ ਔਰ ਇਹਦੇ ਨਾਲ ਕੋਈ ਕੋਆਪਰੇਸ਼ਨ ਨਾ ਕੀਤੀ ਜਾਏ। 2004 ਦੇ ਵਿੱਚ ਜੁਲਾਈ ਦੇ ਮਹੀਨੇ 13/7/2004 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਿਹੜਾ 5 ਉਸ ਵੇਲੇ ਦੇ ਸਿੰਘ ਸਾਹਿਬਾਨ ਮੁੱਖ ਤੌਰ ਦੇ ਉੱਤੇ ਸਨ, ਉਹਨਾਂ ਦੇ ਦਸਤਖਤਾਂ ਥੱਲੇ ਵੀ ਜਿਹੜੇ ਨੇ ਦਰਸ਼ਕ ਦੇਖ ਸਕਦੇ ਨੇ ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਇਹ ਗੱਲ ਜਿਹੜੀ ਹੈ ਮਾਰਕ ਕਰਕੇ ਕਹੀ ਸੀ ਕਿ ਵੀ ਇਹ ਮੈਂ ਪੜ੍ਹ ਦਿੰਦਾ ਕਿਉਂਕਿ ਬਰੀਫ ਹੈ। ਅਕਾਲ ਤਖਤ ਸਾਹਿਬ ਤੇ ਲਗਾਤਾਰ ਸਿੱਖ ਸੰਗਤਾਂ ਵੱਲੋਂ ਰੋਸ ਪੱਤਰ ਤੇ ਸ਼ਿਕਾਇਤਾਂ ਪੁੱਜ ਰਹੀਆਂ ਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ 4ਥੀ ਸ਼ਤਾਬਦੀ ਸਮਾਗਮਾਂ ਸਮੇਂ RSS ਵੱਲੋਂ ਸਿੱਖ ਕੌਮ ਨਾਲ ਝੂਠੀ ਹਮਦਰਦੀ ਪ੍ਰਗਟਾਉਣ ਲਈ ਬਹੁਤ ਡੂੰਘੀ ਤੇ ਸ਼ਾਤਰ ਚਾਲ ਨਾਲ ਸਿੱਖ ਪੰਥ ਨੂੰ ਅੰਦਰੋਂ ਖੋਰਾ ਲਾਉਣ ਤੇ ਘੁਸਪੈਠ ਕਰਨ ਦੇ ਮਨਸੂਬੇ ਤਹਿਤ ਸਰਬ ਸਾਂਝੀ ਗੁਰਬਾਣੀ ਯਾਤਰਾ ਦਾ ਅਡੰਬਰ ਰਚਿਆ ਜਾ ਰਿਹਾ ਹੈ। ਇਹ ਬੜੀ ਅਹਿਮ ਸਾਰੀ ਜਿਹੜਾ ਉਹ ਲਾਈਨ ਹੈ ਕਿ ਭਾਈ ਇਹ ਅੰਦਰੋਂ ਖੋਰਾ ਲਾਉਣਾ ਚਾਹੁੰਦੇ ਨੇ
ਔਰ ਇਹਨਾਂ ਨੇ ਝੂਠੀ ਹਮਦਰਦੀ ਹੈ ਇਹਨਾਂ ਦੀ ਸਿੱਖਾਂ ਦੇ ਨਾਲ, ਔਰ ਇਹ ਜਿਹੜੇ ਇਹਨਾਂ ਦੇ ਮਨਸੂਬੇ ਨੇ ਔਰ ਇਹ ਇਹਨਾਂ ਦਾ ਅਡੰਬਰ ਹੈ ਜੋ ਇਹ ਰਚ ਰਹੇ ਨੇ। ਪੰਥ ਵਿਰੋਧੀ RSS ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਕਿ ਇਹ ਮੁਲਵਸ ਨੇ ਲੰਬੇ ਟਾਈਮ ਤੋਂ ਐਂਟੀ ਸਿੱਖ ਐਕਟੀਵਿਟੀਜ਼। ਇਸ ਵੱਲੋਂ ਆਪਣੀ ਇਸ ਕੋਝੀ ਹਰਕਤ ਨੂੰ ਅਮਲੀ ਜਾਮਾ ਪਹਿਨਾਉਣ ਤੇ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਦਾ ਸਹਿਯੋਗ ਹਾਸਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤ ਸਾਹਿਬਾਨਾਂ ਦੇ ਸਹਿਯੋਗ ਪ੍ਰਾਪਤ ਹੋਣ ਦਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਦੋਂ ਵੀ ਇਹ ਕਰ ਰਹੇ ਸੀ ਜੀ ਅਕਾਲ ਤਖਤ ਨੂੰ ਬਲੇਸਿੰਗ ਹੈ, ਅਸੀਂ ਹਜ਼ੂਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਜਿਹੜਾ 400 ਸਾਲਾ ਪ੍ਰਕਾਸ਼ ਸੀ 2004 ਦੇ ਵਿੱਚ ਜੀ, ਹੁਣ ਵੀ, ਔਰ ਅਸੀਂ ਇਹ ਮੈਸੇਜ ਬੜਾ ਕੌਨਫੀਡੈਂਸ਼ੀਅਲੀ ਵੀ ਕਨਵੇ ਪਹੁੰਚਾਇਆ ਉਹਨਾਂ ਤੱਕ, ਜਥੇਦਾਰ ਤੱਕ, ਕਿ ਬਈ ਉਹ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਐਕਸਪੋਜ਼ ਕਰਨ ਕਿ ਭਾਈ ਤੁਸੀਂ ਬਾਬਰੀ ਮਸਜਿਦ ਢਾਈ ਹੈ, ਇੱਕ ਪਾਸੇ ਤੁਸੀਂ ਦੁਨੀਆ ਦੇ ਲਗਭਗ 1.5 ਤੋਂ 2 ਬਿਲੀਅਨ ਮੁਸਲਮਾਨਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ, ਤੁਸੀਂ ਸਾਡਾ ਅਕਾਲ ਤਖਤ ਢਾਇਆ ਟੈਂਕਾਂ ਤੋਪਾਂ ਦੇ ਨਾਲ, ਤੇ ਤੁਸੀਂ ਕਿਹੜਾ ਇਹ ਮਿਸ਼ਨ, ਔਰ ਇਹ ਕੀ ਮੋਦੀ ਕੋਈ ਧਾਰਮਿਕ ਇਨਸਾਨ ਹੈ ਜਾਂ ਇਹ ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ, ਇਹ ਕੋਈ ਰਾਮ ਮੰਦਰ ਨਹੀਂ ਬਣ ਰਿਹਾ, ਇਹ ਹਿੰਦੂਤਵਾ ਦਾ ਨਫ਼ਰਤ ਦਾ ਮੰਦਰ ਬਣ ਰਿਹਾ। ਔਰ ਮੈਂ ਕਿਹਾ ਵੀ ਹੋ ਸਕਦਾ ਉਹਦੇ ਤੋਂ ਬਾਅਦ ਉਹਨਾਂ ਨੂੰ ਐਕਟਿੰਗ ਵੀ ਨਾ ਕਰਨ ਦੇਣ ਬਾਦਲ ਕੇ, ਲੇਕਿਨ ਹਿਸਟਰੀ 'ਚ ਉਹਨਾਂ ਦਾ ਨਾਂ ਹੋਏਗਾ। ਇਸ ਸਾਰੇ ਨਾਲ ਮੈਂ ਦੇਖ ਰਿਹਾ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਵੀ ਇਸ ਮੁੱਦੇ ਦੇ ਉੱਤੇ, ਔਰ ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਆਦੇਸ਼ ਸੀ ਤਿਹਾੜ ਤੋਂ ਕਿ ਇਸ ਦੇ ਉੱਤੇ ਕਿਹਾ, ਸੋ ਹੋਪਫੁਲੀ ਜਿਹੜਾ ਇਸ ਦੇ ਉੱਤੇ ਸਿੱਖਾਂ ਤੱਕ ਇਹ ਗੱਲ ਪਹੁੰਚ ਗਈ ਹੈ ਕਿ ਭਾਈ ਉਹਦੇ 'ਚ ਜਾਣ ਵਾਲੇ ਜਿਹੜੇ ਨੇ ਉਹਨਾਂ ਦੇ ਉੱਤੇ ਕੌਮ ਦੀ ਅੱਖ ਹੈ। ਭਾਈ ਗਜਿੰਦਰ ਸਿੰਘ ਦਲ ਖਾਲਸਾ ਜਿਹੜੇ ਹਾਲਾਂਕਿ ਪਿੱਛੇ ਖੁਦ ਬਿਮਾਰ ਰਹੇ ਨੇ, ਉਹਨਾਂ ਦੀ ਵੀ ਇੱਕ ਸਟੇਟਮੈਂਟ ਆਈ ਹੈ ਕਿ ਠੀਕ ਹੈ ਤੁਸੀਂ ਵੇੜੇ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਜਾ ਸਕਦੇ ਹੈ, ਪਰ ਤੁਹਾਨੂੰ ਕੌਮ ਨੇ ਔਰ ਤੁਹਾਨੂੰ ਇਤਿਹਾਸ ਨੇ ਮਾਫ ਨਹੀਂ ਕਰਨਾ। ਸੋ ਇੱਕ ਇਸ ਦੇ ਉੱਤੇ ਮੋਮੈਂਟਮ ਬਣੀ ਹੈ, ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਰਾ ਇਹ ਕਰ ਰਹੇ ਨੇ। ਔਰ ਸਿੱਖ ਪੰਥ ਦੀ ਆਨ ਸ਼ਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਵਿਰੋਧੀ ਕਿਸੇ ਜਥੇਬੰਦੀ ਨੂੰ ਕਦਾਚਿਤ ਵੀ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਗਿਆ ਤੇ ਨਾ ਹੀ ਦਿੱਤਾ ਜਾਵੇਗਾ। ਉਹਨੇ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਉਸੇ ਹੀ ਜਿਸ ਅਕਾਲ ਤਖਤ ਦੇ ਉਹ ਐਕਟਿੰਗ ਜਥੇਦਾਰ ਦਾ ਰੋਲ ਅਦਾ ਕਰ ਰਹੇ ਨੇ, ਇਹ ਉਸ ਦਾ ਹੁਕਮਨਾਮਾ 16 ਸਾਲ ਪਹਿਲਾਂ ਦਾ, ਜਦੋਂ ਕਿ ਬਹੁਤ ਸਾਰੇ ਇਹਨਾਂ ਚੋਂ ਵੀ 2-3 ਬਿਲਕੁਲ ਬਾਦਲ ਦੇ ਸਟੂਜੇ ਸੀ, ਪਰ ਉਦੋਂ ਵੀ ਸਿੱਖ ਜਗਤ ਦਾ ਇੰਨਾ ਕੁ ਰੋਹ ਸੀ ਕਿ ਇਹ ਇਹਨਾਂ ਦਾ ਨੂੰ ਜਿਹੜਾ ਹੁਕਮਨਾਮਾ ਜਾਰੀ ਕਰਨਾ ਪਿਆ। ਔਰ ਅਖੀਰ ਦੇ ਵਿੱਚ ਜਿਹੜੀ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਅੱਜ ਵੀ ਇਕੁਅਲੀ ਰੈਲੇਵੈਂਟ ਹੈ। ਹੁਕਮਨਾਮੇ ਫॉर ਆਲ ਟਾਈਮ ਹੁੰਦੇ ਨੇ, ਵਾਪਸ ਨਹੀਂ ਹੁੰਦਾ ਹੁਕਮਨਾਮਾ ਕਦੇ ਅਕਾਲ ਤਖਤ ਦਾ। ਸਮੂਹ ਸਿੱਖ ਸੰਗਤਾਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਇਸ ਅਖੌਤੀ ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ, ਇਸ ਜਥੇਬੰਦੀ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ। ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸ਼ਤਾਬਦੀਆਂ ਸਮਾਗਮਾਂ ਨੂੰ ਪੰਥਕ ਜਾਓ ਜਲਾਲ ਅਤੇ ਧੂਮਧਾਮ ਨਾਲ ਮਨਾਉਣ ਲਈ ਢੁਕਵੇਂ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਲਈ ਸਮੂਹ ਸਿੱਖ ਸੰਗਤਾਂ ਸਹਿਯੋਗ ਦੇਣ। ਸੋ ਉਹਨਾਂ ਨੇ ਇਸ ਦੇ ਵਿੱਚ ਬੜਾ ਕਲੀਅਰ ਕਰ ਦਿੱਤਾ ਹੈ ਕਿ ਭਾਈ ਇਹ ਕੋਈ ਨੁਮਾਇੰਦਾ ਤਾਂ ਦੂਰ ਦੀ ਗੱਲ ਵੀ ਇਹ ਐਂਟੀ ਸਿੱਖ ਜਮਾਤ ਹੈ ਔਰ ਇਹਦੇ ਤੋਂ ਇਹਨਾਂ ਦੀਆਂ ਐਕਟੀਵਿਟੀਜ਼ ਤੋਂ ਦੂਰ ਰਹਿਣ। ਸੋ ਮੈਂ ਸਮਝਦਾ ਕਿ ਹੁਣ ਇਹ ਜਥੇਦਾਰਾਂ ਦੀ ਆਪਣੀ ਵੀ ਪਰਖ ਹੈ ਇਸ ਪੀਰੀਅਡ ਦੇ ਵਿੱਚ, ਭਾਵੇਂ ਉਹ ਐਕਟਿੰਗ ਕਰਨ ਲਈ ਬਣੇ ਨੇ, ਲੇਕਿਨ ਜੇ ਉਹ ਸੱਚਮੁੱਚ ਇਸ ਮੁੱਦੇ ਤੇ ਪੰਥ ਦੇ ਬਿਹਾਫ ਤੇ ਐਕਟਿੰਗ ਕਰਨਗੇ ਤੇ ਉਹਨਾਂ ਨੂੰ ਜਿਹੜਾ ਸਿੱਖ ਹਿਸਟਰੀ ਪੂਰੀ ਨਵਾਜੇਗੀ। ਔਰ ਹੁਣ ਮੈਂ ਇਸੇ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਇਹ ਗੱਲ ਥੋੜੀ ਜੀ ਮਤਲਬ ਤੁਸੀਂ ਹੁਣ ਦੇ ਕੰਟੈਕਸਟ 'ਚ ਗੱਲ ਕੀਤੀ ਆ, ਜਿਵੇਂ ਤੁਸੀਂ ਪਹਿਲਾਂ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ, ਫੈਸਲਿਆਂ ਦਾ ਜ਼ਿਕਰ ਕੀਤਾ, ਇੱਥੇ ਇਹ ਗੱਲ ਵੀ ਧਿਆਨ ਦੇ ਵਿੱਚ ਲਿਆਉਣ ਵਾਲੀ ਆ। ਮੈਂ ਤੁਹਾਡੇ ਵਿਚਾਰ ਜ਼ਰੂਰ ਜਾਣਨੇ ਚਾਹੂੰਗਾ ਵੀ ਜਦੋਂ ਤੋਂ ਇਹ ਮਾਮਲਾ ਸ਼ੁਰੂ ਹੁੰਦਾ 47 ਤੋਂ ਲੈ ਕੇ ਉਦੋਂ ਸਾਰਾ ਬਾਅਦ ਦਾ ਪੀਰੀਅਡ, ਫਿਰ 92 ਦੇ ਵਿੱਚ ਬਾਬਰੀ ਮਸਜਿਦ ਢਾਹੀ ਜਾਂਦੀ ਹੈ, ਸੁਪਰੀਮ ਕੋਰਟ ਦਾ ਹੁਣ ਫੈਸਲਾ ਆਉਂਦਾ ਰਾਮ ਮੰਦਰ ਬਣਨ ਤੱਕ, ਇਹਦੇ ਵਿੱਚ ਜਿਹੜਾ ਜੁਡੀਸ਼ਰੀ ਦਾ ਰੋਲ ਹੈ ਉਹ ਬਹੁਤ ਇੰਪੋਰਟੈਂਟ ਆ, ਜਿਹਦੇ ਤੇ ਧਿਆਨ ਕੇਂਦਰਿਤ ਕਰਨਾ ਬਣਦਾ ਹੈ ਕਿ ਇੱਕ ਸੰਵਿਧਾਨ ਹੈ ਜਿਹਨੂੰ ਦੇਖ ਕੇ ਜਿਹੜੀ ਜੁਡੀਸ਼ਰੀ ਹੈ ਉਹ ਚੱਲਦੀ ਹੈ। ਸੰਵਿਧਾਨ ਦੇ ਵਿੱਚ ਇੱਕ ਸੈਕੂਲਰਿਜ਼ਮ ਦਾ ਪਾਰਟ ਹੈਗਾ ਰੱਖਿਆ ਹੋਇਆ, ਪਰ
ਪੋਲੀਟੀਕਲ ਆਊਟਫਿਟਸ ਦੇ ਦਬਾਅ ਕਰਕੇ ਜਾਂ ਕਿਹਦੇ ਕਰਕੇ ਸੁਪਰੀਮ ਕੋਰਟ ਦਾ ਜਿਹੜਾ ਰੋਲ ਰਿਹਾ ਉਹ ਮਾਈਨੋਰਿਟੀ ਵਿਰੋਧੀ, ਜਾਂ ਇਸ ਮਾਮਲੇ ਦੇ ਵਿੱਚ ਜਿਹਦੇ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਉਹ ਮੁਸਲਮਾਨ ਵਿਰੋਧੀ ਹੋ ਕੇ ਕਿਉਂ ਭੁਗਤਿਆ? ਦੇਖੋ, ਤੁਹਾਡਾ ਬੜਾ ਰੈਲੇਵੈਂਟ ਹੈ ਔਰ ਮੈਂ ਫਾਈਨਲ ਕਨਕਲੂਜਨ ਵੱਲ ਉਸ ਪਾਸੇ ਵੱਲ ਹੀ ਆ ਰਿਹਾ ਸੀ। ਇੱਕ ਗੱਲ ਦਾ ਧਿਆਨ ਰਹੇ ਕਿ ਜੇ ਮਿਸਟਰ ਮੁਹੰਮਦ ਅਲੀ ਜਿਨਾ ਕਾਇਦੇ ਆਜ਼ਮ, ਜਿਹੜੇ ਸੱਚਮੁੱਚ ਦੇ ਕਾਇਦੇ ਆਜ਼ਮ, ਉਹ ਨਹਿਰੂ ਦੀ ਜਿਹੜੀ ਬਦਦਿਆਨਤੀ ਹੈ ਇਹ ਨਾ ਸਮਝਦੇ ਜਦੋਂ ਕਿ ਉਹਨੇ ਇਹ ਗੱਲ ਕਹੀ ਕਿ ਜੀ ਅਸੀਂ ਆਜ਼ਾਦ ਭਾਰਤ ਦੇ ਵਿੱਚ ਸਿੰਪਲ ਮੈਜੋਰਿਟੀ ਦੇ ਨਾਲ ਕੰਸਟੀਟਿਊਐਂਟ ਅਸੈਂਬਲੀ 'ਚ ਫੈਸਲੇ ਲਵਾਂਗੇ ਜੀ, ਤੇ ਫਿਰ ਗੱਲ ਸ਼ਾਇਦ ਇੰਨੀ ਪਰਪੱਕਤਾ ਨਾਲ ਅੱਗੇ ਨਾ ਤੁਰਦੀ, ਔਰ ਨਹਿਰੂ ਉਸ ਦੇ ਲਈ ਬਜ਼ਿੱਦ ਸੀ। ਸੋ ਇਹਨਾਂ ਦੀ ਉਦੋਂ ਵੀ ਇਹ ਬਦਨੀਅਤੀ ਸੀ ਕਿ ਬਈ ਇੱਕ ਵਾਰੀ ਤੁਸੀਂ ਮਾਈਨੋਰਿਟੀਜ਼ ਨੂੰ, ਅਕਲੀਅਤਾਂ ਨੂੰ ਆਪਣੀ ਜਿਹੜਾ ਉਹ ਐਮਬਰੇਸ 'ਚ ਲੈ ਲਓ, ਔਰ ਉਸ ਤੋਂ ਬਾਅਦ ਜਦੋਂ ਅਸੀਂ ਕਨਸਟੀਟਿਊਸ਼ਨਲੀ ਹਿੰਦੂ ਬਣਾ ਦੇਣੇ ਨੇ ਸਾਰੇ ਵਕਤ ਪਾ ਕੇ, ਤੇ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਰਹੇਗੀ ਕਿ ਉਹ ਪੂਜਾ ਕਰਨ, ਕਿ ਇਬਾਦਤ ਕਰਨ, ਕਿ ਗੁਰਦੁਆਰਿਆਂ 'ਚ ਜਾਣ ਜਾਂ ਕੋਈ ਹੋਰ, ਉਹ ਅਲਟੀਮੇਟਲੀ ਹਿੰਦੂ ਹੀ ਹੋਣਗੇ। ਸੋ ਉਹਨਾਂ ਨੇ ਤਾਂ ਆਪਣੇ ਜਿਹੜੇ ਨੇ ਉਸ ਸਾਰੇ ਮੌਕਫ ਨੂੰ ਉਹਨਾਂ ਦੇ ਨੂੰ ਸਮਝਿਆ ਔਰ ਪਾਕਿਸਤਾਨ ਬਣਾਇਆ। ਅਨਫੋਰਚੂਨੇਟਲੀ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਵੀ, ਜਿਹਨਾਂ ਨੂੰ ਲੱਗਦਾ ਸੀ ਜੀ ਸਾਡਾ ਤਾਂ ਆਪਣਾ ਪਰਸਨਲ ਲਾਅ ਹੈ, ਉਹ ਤਾਂ ਅੰਗਰੇਜ਼ਾਂ ਦੇ ਵੇਲੇ ਹੀ ਸੀ ਮੁਸਲਿਮ ਪਰਸਨਲ ਲਾਅ, ਔਰ ਇਹ ਸੈਕੂਲਰ ਮੁਲਕ ਹੋਏਗਾ ਔਰ ਕਿਵੇਂ। ਲੇਕਿਨ ਇੱਕ ਪਾਸੇ ਅਸੀਂ ਪੋਲੀਟੀਕਲੀ ਤਾਂ ਦੇਖਦੇ ਹਾਂ ਹੁਣ, ਜੇ ਸੁਬਰਾਮਨੀਅਮ ਸਵਾਮੀ, ਨਰਸਿਮਹਾ ਰਾਓ ਤੇ ਰਾਜੀਵ ਗਾਂਧੀ ਉਹਨਾਂ ਦੋਨਾਂ ਨੂੰ ਕ੍ਰੈਡਿਟ ਦਿੰਦਾ ਹੈ ਬਿਫੋਰ ਜਿਹੜਾ ਉਹ ਆਪਣੇ ਆਪ ਨੂੰ ਕ੍ਰੈਡਿਟ ਲੈਣ ਦੇ ਕਿ ਭਾਈ ਉਹਨਾਂ ਦੀ ਬਦੌਲਤ ਇਹ ਸਾਰਾ ਹੋਇਆ, ਤੇ ਉਸ ਤੋਂ ਅੰਦਾਜ਼ਾ ਲਾਓ ਵੀ ਉਸੇ ਹੀ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ। ਲੇਕਿਨ ਜੇ ਕੋਈ ਕੰਮ, ਔਰ ਇਹਦੀ ਸ਼ੁਰੂਆਤ 47 ਤੋਂ ਬਾਅਦ ਹੋ ਜਾਂਦੀ ਹੈ ਸੋਮਨਾਥ ਮੰਦਿਰ ਦੇ ਮੁੱਦੇ ਤੇ। ਸੋਮਨਾਥ ਜਿਹਨੂੰ ਮਹਿਮੂਦ ਗਜ਼ਨਵੀ ਨੇ ਢਾਇਆ ਵਕਤ ਪਾ ਕੇ, ਔਰ ਰਾਜਿੰਦਰ ਪ੍ਰਸਾਦ ਪਹਿਲਾ ਰਾਸ਼ਟਰਪਤੀ ਬਣਿਆ ਜਦੋਂ ਕਿ ਜਿਹੜਾ ਉਹਨਾਂ ਦਾ ਗਵਰਨਰ ਜਨਰਲ ਦਾ ਅਹੁਦਾ ਖਤਮ ਹੋਇਆ, ਵਿਲੀਅਮ ਕੀ ਉਸ ਦਾ ਨਾਂ ਸੀ, ਮਾਊਂਟ ਬੈਟਨ ਦਾ, ਤੇ ਉਹ ਚਾਹੁੰਦਾ ਸੀ ਕਿ ਵੀ ਇਹ ਸੋਮਨਾਥ ਮੰਦਿਰ ਨੂੰ ਜਿਹੜਾ ਅਸੀਂ ਸਰਕਾਰੀ ਖਰਚ ਤੇ ਬਣਾਈਏ। ਨਹਿਰੂ ਸ਼ੁਰੂ ਥੋੜਾ ਰਿਲੈਕਟੈਂਟ ਸੀ ਕਿ ਇੰਨੀ ਜਲਦੀ ਇੱਕਦਮ ਆਪਣਾ ਸੈਕੂਲਰ 'ਚ ਨਕਾਬ ਕਿਉਂ ਸੁੱਟਣਾ, ਪਰ ਇਵੈਂਚੁਅਲੀ ਪਟੇਲ ਜਿਹੜਾ ਹੋਮ ਮਿਨਿਸਟਰ ਸੀ ਔਰ ਗੁਜਰਾਤੀ ਸੀ, ਉਹਨੇ ਫੌਜ ਨੂੰ ਪਹਿਲਾਂ ਹੀ ਆਰਡਰ ਕਰਕੇ ਉਹਦਾ ਇਨੀਸ਼ੀਅਲ ਕੰਮ ਹੀ ਸਾਰਾ ਫੌਜ ਤੋਂ ਕਰਵਾਇਆ ਔਰ ਵੱਡੀ ਫਾਈਨੈਂਸਿੰਗ ਸੋਮਨਾਥ ਮੰਦਿਰ ਦੀ। ਸੋ ਮੈਂ ਸਮਝਦਾ ਹਾਂ ਵੀ ਇਹ ਉਸ ਦਿਨ ਹੀ ਫੈਸਲਾ ਹੋ ਗਿਆ ਸੀ ਕਿ ਆਉਣ ਵਾਲੇ ਪੀਰੀਅਡ 'ਚ ਇਹ ਬਾਕੀ ਧਰਮਾਂ ਦੇ ਜਿਹੜੇ ਪਵਿੱਤਰ ਥਾਵਾਂ ਨੇ ਉਹਨਾਂ ਤੇ ਟੈਂਕ ਤੋਪਾਂ ਚੜ੍ਹਨਗੇ, ਉਹਨਾਂ ਨੂੰ ਢਾਇਆ ਜਾਏਗਾ ਜਿਵੇਂ ਬਾਬਰੀ ਮਸਜਿਦ ਨੂੰ ਢਾਇਆ ਗਿਆ, ਔਰ ਇਸੇ ਤਰ੍ਹਾਂ ਜਿਹੜਾ ਮੰਦਿਰ ਬਣਨਗੇ ਸਰਕਾਰੀ ਖਰਚੇ ਤੇ। ਹੁਣ ਮੋਦੀ ਕਿਹੜਾ ਉਹਦੇ ਕੋਲ ਧਾਰਮਿਕ ਅਹੁਦਾ ਹੈ ਕਿ ਉਹ ਇੰਨਾ ਕਰੋੜਾਂ ਡਾਲਰ ਰੁਪਏ ਦਾ ਖਰਚ ਉਹਨੂੰ, ਉਹਦੀ ਆਓ ਭਾਗਤ ਤੇ ਜਾਂ ਸਾਰਾ ਫੋਕਸ ਉਹਦੇ ਤੇ ਹੈ। ਲੇਕਿਨ ਕਿਉਂਕਿ ਸਿਆਸੀ ਖੇਡ ਹੈ ਔਰ ਇਹ ਹਿੰਦੂ ਤਵੀਆਂ ਦਾ, ਲੇਕਿਨ ਮੈਂ ਕਿਉਂਕਿ ਵਕਤ ਵੱਲ ਵੀ ਦੇਖ ਰਹੇ, ਰਾਜੀਵ ਧਵਨ ਜਿਹੜੇ ਕਿ ਸੁੰਨੀ ਵਕਫ ਬੋਰਡ ਦੇ ਵੀ ਔਰ ਬਾਕੀ ਜਿੰਨੀਆਂ ਮੁਸਲਿਮ ਪਾਰਟੀਆਂ ਬਾਬਰੀ ਮਸਜਿਦ, ਰਾਮ ਮੰਦਿਰ ਕੇਸ ਸੀ, ਉਹਨਾਂ ਦੇ ਵਕੀਲ ਸਨ, ਔਰ ਉਹਨਾਂ ਨੇ ਬੜਾ ਹੀ ਖੂਬਸੂਰਤ ਇੰਟਰਵਿਊ, ਔਰ ਉਹਦੇ 'ਚ ਉਹਦਾ ਹੈਡਲਾਈਨ ਹੀ ਇਹ ਹੈ ਇਸ ਹਫਿੰਗਟਨ ਪੋਸਟ ਦਾ, ਰਾਮ ਮੰਦਿਰ ਸੁਪਰੀਮ ਕੋਰਟ ਜਜਮੈਂਟਸ ਹੈਵ ਕੰਟਰੀਬਿਊਟਿਡ ਟੂ ਹਿੰਦੂਆਈਜੇਸ਼ਨ ਆਫ ਇੰਡੀਆ ਸੇਜ਼ ਐਡਵੋਕੇਟ ਰਾਜੀਵ ਧਵਨ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਇੱਕ ਤੋਂ ਬਾਅਦ ਇੱਕ ਜਜਮੈਂਟ, ਔਰ ਉਹਦੇ 'ਚ ਇੱਕ ਦੋ ਜਜਮੈਂਟਸ ਐਸੀਆਂ ਨੇ ਜਿਨ੍ਹਾਂ ਦਾ ਮੈਨੂੰ ਵੀ ਨਹੀਂ ਸੀ ਪਤਾ, ਕਿਉਂਕਿ ਉਹ ਬਹੁਤ ਜਿਹੜੀ ਬਾਅਦ 1990s ਦੀ ਆ, ਉਹ ਤਾਂ ਮੈਨੂੰ ਪਤਾ ਸੀ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂਤਵਾ ਵੇ ਆਫ ਲਾਈਫ ਹੈ, ਔਰ ਉਹਦੇ ਥੱਲੇ ਉਹਨਾਂ ਨੇ ਇਸ ਸਾਰੇ ਨੂੰ ਅੱਗੇ ਤੋਰਿਆ। ਪਰ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਜਿਹੜੀਆਂ ਨੇ ਇਹਨਾਂ ਦਾ ਟ੍ਰੈਂਡ ਜਿਹੜਾ ਹੈ ਸੁਪਰੀਮ ਕੋਰਟ ਦਾ, ਇਹ 50ਵਿਆਂ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ, ਔਰ ਉਹਨਾਂ ਨੇ ਪਹਿਲਾਂ ਤਾਂ ਮਾਣ ਨਾਲ ਕਿਹਾ ਵੀ ਮੈਂ ਇਸ ਕੇਸ ਨੂੰ ਲੜਿਆ ਔਰ ਮੈਂ ਬੈਸਟ ਲੜਿਆ, ਸਾਰੇ ਫੈਕਟ ਸਾਡੇ ਵੱਲ ਸੀ, ਪਰ ਆਲਰੇਡੀ ਜਿਹੜਾ ਹੈ ਉਹ ਬਾਇਸਡ ਪਹਿਲਾਂ ਦੇ ਬਣੇ ਹੋਏ ਸੀ। ਔਰ ਉਹਨਾਂ ਨੇ ਪਹਿਲੀ ਜਜਮੈਂਟ ਕੋਟ ਕੀਤੀ 1966 ਦੀ, called Yaganpur Das ji when Justice Prahlad Ballacharya Gajendra Gadkar indicated that everybody is a Hindu, but there are many denominations and sects that say we are not Hindus. For example, they may be all Hindus, which were the facts of the case, but he said we must take an expansive view of Hindu to cover everybody. It covered everybody. ਇਹ ਉਹਨਾਂ ਨੇ ਇਸ ਦਾ ਮੈਂ ਕਿਤੇ ਪਹਿਲਾਂ ਜ਼ਿਕਰ ਨਹੀਂ ਪੜਿਆ, ਪਰ 1966 'ਚ ਜਿਹੜੀ ਪਹਿਲੀ ਜਜਮੈਂਟ, ਹੁਣ ਅਸੀਂ ਗੱਲ ਕਰ ਰਹੇ ਹਾਂ 60 ਸਾਲ
ਤੋਂ ਵੀ ਪਹਿਲਾਂ, ਜਿਹਦੇ 'ਚ ਕਿ ਆਲਮੋਸਟ ਲੈਸ ਦੈਨ ਅਰਾਊਂਡ 60 ਈਅਰਸ। ਫਿਰ ਉਹ ਕਹਿੰਦੇ ਨੇ ਕਿ ਸੈਕੰਡ ਜਜਮੈਂਟ ਕੇਮ ਇਨ 1995-96। ਇਹ ਕਾਫੀ ਇਸ ਦੀ ਜ਼ਿਕਰ ਵੀ ਹੋਈ। ਔਰ ਇਹਨੂੰ ਰਾਮ ਜੇਠ ਮਲਾਨੀ, ਜਿਹਨੂੰ ਕਈ ਵਾਰੀ ਕਈ ਸਿੱਖ ਵੀ ਸਮਝਦੇ ਨੇ ਕਿ ਜੀ ਉਹ ਸਾਡਾ ਮਿੱਤਰ, ਉਹਨੇ ਸਿਮਰਨਜੀਤ ਮਾਨ ਹੋਰਾਂ ਦਾ ਕੇਸ ਲੜਿਆ ਜਾਂ ਭਾਈ ਸਤਵੰਤ ਸਿੰਘ ਦਾ, ਕੇਰ ਸਿੰਘ ਦਾ ਕੇਸ ਲੜਿਆ, ਉਹਦੇ 'ਚ ਕਹਿੰਦੇ ਨੇ ਮਿਸਟਰ ਧਵਨ ਕਿ ਇਹ ਜਜਮੈਂਟ ਆਰਗੂਡ ਬਾਈ ਰਾਮ ਜੇਠ ਮਲਾਨੀ ਵੈਨ ਦਾ ਸੁਪਰੀਮ ਕੋਰਟ ਸੈਡ ਹਿੰਦੂਤਵਾ ਇਜ਼ ਏ ਵੇ ਆਫ ਲਾਈਫ, a 3-judge bench decided that you can appeal to your own religion but not slander। ਉਹਨਾਂ ਨੇ ਕਿਹਾ ਕਿ ਹਿੰਦੂ ਉਸ ਜਜਮੈਂਟ 'ਚ ਇਹ ਆ ਗਿਆ ਹੈ ਕਿ ਭਾਈ ਤੁਸੀਂ ਹਿੰਦੂ ਧਰਮ ਦੇ ਖਿਲਾਫ ਨਹੀਂ ਕਹਿ ਸਕਦੇ, ਔਰ ਕਿਉਂਕਿ ਇਹ ਤਾਂ ਵੇ ਆਫ ਲਾਈਫ ਹੈ ਕਿ ਐਜ਼ ਇਫ ਹਿੰਦੂ ਧਰਮ ਦੇ ਖਿਲਾਫ ਕੁਝ ਕਹਿਣਾ ਕਾਨਸਟੀਟਿਊਸ਼ਨ ਦੀ ਤੋਹੀਨ ਹੈ। ਜਿਵੇਂ ਉਹਨਾਂ ਦੀ ਅੱਜ ਕੰਟੈਂਪਟ ਦੇ ਥੱਲੇ, ਜਿਵੇਂ ਉਹਨੂੰ ਸ਼ਾਂਤੀ ਭੂਸ਼ਣ ਕੇ ਸ਼ਸ਼ੀ ਭੂਸ਼ਣ, ਉਹਨੂੰ ਕੰਟੈਂਪਟ ਨੋਟਿਸ ਦਿੱਤਾ ਗਿਆ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨਾਂ ਨੇ ਇਸੇ ਤਰ੍ਹਾਂ ਇਲੈਕਸ਼ਨਾਂ ਦੇ ਹਵਾਲੇ ਨਾਲ ਕਿਹਾ ਕਿ ਵੀ ਦਾ 1996 ਜਜਮੈਂਟ ਔਨ ਇਲੈਕਸ਼ਨ ਅਪੀਲ ਡਾਕਟਰ ਰਮੇਸ਼ ਯਾਸ਼ਵੰਤ ਪ੍ਰਭੂ ਵਰਸਸ ਪ੍ਰਭਾਕਰ ਕਾਸ਼ੀਨਾਥ ਕੁੰਤੇ ਵਾਜ਼ ਰਿਵਰਸਡ ਬਾਈ ਸੁਪਰੀਮ ਕੋਰਟ ਇਨ ਅਭਿਰਾਮ ਸਿੰਘ ਵਰਸਸ CD ਕੋਮਾਚਨ 2017। ਇਹ ਰਿਵਰਸ ਹੋਇਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਵੀ, ਔਰ ਉਹਦੇ 'ਚ ਉਹਨਾਂ ਨੇ ਕੀ ਰਿਵਰਸ ਕਿਹਾ, ਉਹਨਾਂ ਨੇ ਕਿਹਾ ਦੇ ਕਲੈਰੀਫਾਈਡ that no appeals to religion is permissible in an election. A minority wrote a dissent which properly interpreted meant that you can always appeal to your own religion। ਉਹਨੇ ਕਿਹਾ ਜੀ ਬੇਸ਼ੱਕ ਕੋਰਟ ਨੇ ਕਿਹਾ ਵੀ ਤੁਸੀਂ ਧਰਮ ਨੂੰ ਇੰਟਰਪ੍ਰੇਟ ਨਹੀਂ ਕਰ ਸਕਦੇ ਜਾਂ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਸਕਦੇ ਇਲੈਕਸ਼ਨਾਂ 'ਚ। 3 ਜੱਜਾਂ ਨੇ ਹਾਲਾਂਕਿ ਕਿਹਾ ਨਹੀਂ ਮੰਗਣਾ ਚਾਹੀਦਾ, ਪਰ 4 ਨੇ, ਪਰ ਉਹਨੂੰ ਜਦੋਂ ਪੁੱਛਿਆ ਕਿ ਇਹਦੇ ਬਾਵਜੂਦ ਜਿਹੜਾ ਇਹ ਹਿੰਦੂਤਵ ਵੀ ਮੰਗਦੇ ਨੇ, ਦੂਜੇ ਵੀ ਤਾਂ ਉਹ ਕਹਿੰਦੇ ਦੂਜਿਆਂ ਦਾ ਇੰਨਾ ਕੁ ਖੌਫ ਹੈ ਹਿੰਦੂਤਵੀ ਇਹ ਮੰਦਰ ਦਾ ਮਸਜਿਦ ਬਣਾ ਦੇਣ, ਜਿਹੜੀ ਹੈ ਉਹਨੂੰ ਮਸਜਿਦ ਨੂੰ ਢਾ ਦੇਣ, ਜੋ ਮਰਜ਼ੀ ਇੰਟਰਪ੍ਰੀਟੇਸ਼ਨ ਅਲਟੀਮੇਟਲੀ ਉਹਨਾਂ ਦੀ ਮੰਨੀ ਜਾਏਗੀ, ਕਿਉਂਕਿ ਉਹਨੂੰ ਵੇ ਆਫ ਲਾਈਫ ਕੋਰਟ ਨੇ ਸਾਬਤ ਕਰ ਦਿੱਤਾ ਆਪਣੀਆਂ ਜਜਮੈਂਟਾਂ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਨੈਕਸਟ ਬਾਬਰੀ ਬਾਰੇ ਉਹਨਾਂ ਨੇ ਗੱਲ ਕੀਤੀ ਕਿ ਦਾ ਮੁਸਲਿਮਸ ਪ੍ਰੂਵਡ देयर ਪੋਜੈਸ਼ਨ from 1858 because there were land grants by the British. Against the entire evidence, it was decided that Hindus were in possession throughout from 1858, even though a judgment of 1886 clearly says Muslims have titles and Hindus don't. ਉਹਨਾਂ ਨੇ ਕਿਹਾ ਜੀ ਅੰਗਰੇਜ਼ੀ ਪੀਰੀਅਡ 'ਚ ਗ੍ਰਾਂਟ ਵੀ 1800 ਜਿਹੜੀ ਹੈ 58 ਤੋਂ ਮਿਲ ਰਹੀ ਸੀ। ਫਿਰ ਕੋਰਟ ਨੇ 1886 ਦੇ ਵਿੱਚ ਜਜਮੈਂਟ ਦਿੱਤੀ ਕਿ ਟਾਈਟਲ ਜ਼ਮੀਨ ਦਾ ਉਹਨਾਂ ਦੇ ਕੋਲ ਹੈ, ਲੇਕਿਨ ਇਸ ਸਭ ਦੇ ਬਾਵਜੂਦ ਸੁਪਰੀਮ ਕੋਰਟ ਨੇ ਉੱਥੇ ਜਿਹੜਾ ਮਸਜਿਦ ਨੂੰ ਜਿਹੜਾ ਢਵਾਉਣ ਨੂੰ ਜਸਟੀਫਾਈ ਕਰਕੇ ਮੰਦਰ ਦਾ ਕੀਤਾ। ਫਿਰ ਉਹਨਾਂ ਨੇ ਜਿਹੜਾ ਸਵਾਲ ਕਰਤਾ ਨੇ, ਉਹਨਾਂ ਨੇ ਪੁੱਛਿਆ ਕਿ ਯੂ ਮੈਂਸ਼ਨਡ 3 ਕੇਸਿਸ ਓਵਰ 4 ਡੈਕੇਡਸ, ਕਿ ਵੀ ਤੁਸੀਂ 3 ਕੇਸਾਂ ਦੀ ਗੱਲ ਕੀਤੀ, ਔਰ ਫਿਰ ਉਹਨਾਂ ਨੇ ਉਸ ਦੇ ਉੱਤੇ ਵੇਰਵਾ ਦਿੱਤਾ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਸੁਪਰੀਮ ਕੋਰਟ ਦਾ ਦੇਖਣਾ ਕਿ ਕਿਵੇਂ ਉਹਨੇ ਹਿੰਦੂਆਈਜੇਸ਼ਨ 'ਚ ਹੈਲਪ ਕੀਤੀ ਹੈ, ਉਹਨੇ ਕਿਹਾ ਕਿ ਗੁਜਰਾਤ ਰਾਈਟਸ ਕੇਸ 2002 'ਚ ਸੁਪਰੀਮ ਕੋਰਟ ਸ਼ੋਡ ਸਿੰਪੈਥੀ ਬਟ ਡਿਡਨਟ ਐਗਜ਼ੈਕਟਲੀ ਸਪੋਰਟ ਦਾ ਮੁਸਲਿਮ ਐਕਸੈਪਟ ਔਨ ਨੈਰੋ ਪੁਆਇੰਟਸ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਬਹੁਤ ਮਾੜਾ ਹੋਇਆ, ਪਰ ਉਹਨਾਂ ਨੇ ਕਿਸੇ ਨੂੰ ਸਜ਼ਾ ਯਾਫਤਾ ਨਹੀਂ ਕੀਤਾ। ਦੈਟ ਮੈਂਟ ਕਿ ਈਵਨ ਹਿੰਦੂਆਈਜੇਸ਼ਨ ਕਰਨ ਲਈ ਜੇ ਵਾਇਲੈਂਸ ਵੀ ਹੁੰਦੀ ਹੈ ਔਰ ਹਜ਼ਾਰਾਂ ਮਾਰੇ ਜਾਂਦੇ ਨੇ, ਸੁਪਰੀਮ ਕੋਰਟ ਦੇ ਉੱਤੇ ਮੋਹਰ ਲਾ ਰਿਹਾ। ਵੈਨ ਜਜਮੈਂਟਸ ਕੋਆਪਟ ਏ ਮੂਵਮੈਂਟ ਯੂ ਫਾਈਂਡ ਦਾ ਜੁਡੀਸ਼ਰੀ ਰਿਸਪੋਂਡਿੰਗ ਟੂ ਰਨਿੰਗ ਅਵੇ from or running on to muscular nationalism, ਕਿ ਵੀ ਇੱਕ ਪਾਸੇ ਜੁਡੀਸ਼ਰੀ ਆਪਣੇ ਫਰਜ਼ ਤੋਂ ਵੀ ਦੌੜ ਰਹੀ ਹੈ ਔਰ ਜਿਹੜਾ ਮਸਕੂਲਰ ਨੈਸ਼ਨਲਿਜ਼ਮ ਹੈ ਜਿਹੜਾ ਅੱਜ ਦੇਖਣ ਚਾਹੁੰਦਾ ਹੈ ਉਸ ਨੂੰ ਉਹ ਕਰ ਰਹੇ ਨੇ। ਸੋ ਉਹਨਾਂ ਨੇ ਕਿਹਾ ਵੀ that is how a transformation in the country has taken place, mild at first, then it becomes stronger because the Hindu fundamentalism was always there, but its muscularity has suddenly made it offense। ਉਹਨਾਂ ਨੇ ਕਿਹਾ ਜੀ ਇੱਥੋਂ ਚਲਦੇ ਚਲਦੇ ਪਹੁੰਚ ਗਿਆ, ਹੁਣ CA ਤੱਕ ਆ ਗਿਆ ਵੀ ਹਿੰਦੂ ਜਿਹੜਾ ਮਸਕੂਲਰਿਜ਼ਮ ਹੈ। ਫਿਰ ਉਹਨਾਂ ਨੇ ਇੱਕ ਬੜੀ ਖੂਬਸੂਰਤ ਕੋਟ, ਜਿਹੜੀ ਅਸੀਂ ਕਈ ਵਾਰੀ ਵੈਸੇ ਆਪਣੀਆਂ ਸਪੀਚਸ ਤਾਂ ਕਹਿੰਦੇ ਹਾਂ ਕਿ ਭਾਈ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਦਾ ਗੋਹਾ ਵੀ ਵਿਕਦਾ ਹੈ, ਉਹਨਾਂ ਦਾ ਦੀਆਂ ਗਾਵਾਂ ਦਾ ਮੂਤਰ ਵੀ ਵਿਕਦਾ ਹੈ। ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਲਫ਼ਜ਼ ਐਕਚੁਅਲੀ ਇੱਕ ਸੁਪਰੀਮ ਕੋਰਟ ਦੇ ਜੱਜ ਨੇ ਫੈਸਲੇ 'ਚ ਸੁਣਾਏ ਹੋਏ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕਾਊ ਨੂੰ ਨਹੀਂ ਮਾਰਨਾ। ਇਸ ਮੁੱਦੇ ਦੇ ਉੱਤੇ ਜਿਹੜਾ ਇੱਕ ਕੇਸ
1958 ਇਹ 5 ਜੰਜ ਬੈਂਚ ਨੇ ਫੈਸਲਾ ਦਿੱਤਾ ਹੈ ਕਿ ਵੀ ਇਹ ਲੋਕਾਂ ਦਾ ਰਾਈਟ ਹੈ, ਕਨਸਟੀਟਿਊਸ਼ਨ 'ਚ ਕੋਈ ਉਹਨੂੰ ਸੈਕਰੇਡ ਐਨੀਮਲ ਨਹੀਂ ਬਣਾਇਆ ਹੋਇਆ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਕੇਸ ਦੇ ਵਿੱਚ ਜੱਜ ਨੇ ਜਿਹੜਾ ਹੈ ਗੁਜਰਾਤ ਦੇ ਉਹਨੇ ਕਿਹਾ the value of cow dung is much more than even the famous Kohinoor diamond। ਇਹ ਜੱਜ ਦਾ ਹੈ ਕਿ ਵੀ ਇਹ ਜਿਹੜੀ ਸਾਡੀ ਗਾਂ ਹੈ ਉਹਦੇ ਗੋਏ ਦੀ ਕੀਮਤ ਕੋਹਿਨੂਰ ਹੀਰੇ ਤੋਂ ਵੀ ਜ਼ਿਆਦਾ ਹੈ। ਸੋ ਜ਼ਾਹਰ ਹੈ ਜਦੋਂ ਅਸੀਂ ਜੁਡੀਸ਼ਰੀ ਨੇ ਕਿਵੇਂ ਹਿੰਦੂਆਈਜ਼ ਕੀਤਾ ਉਹਦੀ ਗੱਲ ਕਰਦੇ, ਫਿਰ ਉਹਨਾਂ ਨੇ ਕਿਹਾ ਵੀ what was going on in the country was not just Ayodhya। what was going on was that the cow movement, conversion movement, muscular nationalism was playing out against the minorities at various levels। ਅੱਡ-ਅੱਡ ਲੈਵਲਸ ਦੇ ਉੱਤੇ ਉਹ ਚੱਲ ਰਿਹਾ ਸੀ। ਫਿਰ ਉਹਨਾਂ ਨੇ ਐਂਡਿੰਗ ਦੇ ਵਿੱਚ ਇਹ ਕਿਹਾ ਕਸ਼ਮੀਰ, ਉਹਨਾਂ ਨੇ ਕਿਹਾ ਜੀ ਦੇਖੋ ਸੈਂਕੜਿਆਂ ਪੈਟੀਸ਼ਨ ਜਦੋਂ ਕਸ਼ਮੀਰ ਦਾ ਕਨਸਟੀਟਿਊਸ਼ਨਲ ਸਟੇਟਸ ਖਤਮ ਕੀਤੀਆਂ ਗਈ ਹੈ। the Supreme Court was fiddling with procedure while Kashmir was under a state of militarism। ਇਹ ਫੌਜੀ ਦੇ ਥੱਲੇ, ਔਰ ਅੱਜ ਤੱਕ ਵੀ ਹੁਣ 1 ਸਾਲ ਬਾਅਦ ਵੀ ਉਹਨਾਂ ਪੈਟੀਸ਼ਨਾਂ ਦਾ ਦੂਜੇ ਪਾਸੇ ਸ਼ਾਂਤੀ ਭੂਸ਼ਣ ਨੇ ਕੀ ਕਿਹਾ, ਸੂਮੋਟੋ ਲੈ ਲਿਆ ਕਿਸੇ ਹੋਰ ਨੇ, ਪਰ 1 ਸਾਲ ਬਾਅਦ ਹੰਡਰਡਸ ਆਫ ਪੈਟੀਸ਼ਨਸ NGOs ਦੀਆਂ ਹੋਣ ਦੇ ਬਾਵਜੂਦ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਉਹਨਾਂ ਨੇ ਕਿਹਾ CA ਕਿ ਜਦੋਂ ਪੈਟੀਸ਼ਨਸ ਪਹਿਲਾਂ ਗਈਆਂ ਵੀ ਰੋਕੋ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਔਰ ਇਹਦੇ ਤੇ ਵੀ ਸੁਪਰੀਮ ਕੋਰਟ ਨੇ ਕੁਛ ਨਹੀਂ ਕੀਤਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅੱਜ ਕੰਟੈਂਪਟ ਆਫ ਕੋਰਟ ਵਾਲੀ ਲਾਈਨ ਦੇ ਥੱਲੇ ਜਿਹੜੀ ਈਵਨ ਥੋੜੀ ਬਹੁਤ ਜਿਵੇਂ ਹੁਣ ਉਹਨੂੰ ਉਹਦਾ ਨਾਮ ਮੈਨੂੰ ਭੁੱਲ ਜਾਂਦਾ, ਪਿਓ ਪੁੱਤਰ ਨੇ, ਇੱਕ ਸ਼ਾਂਤੀ ਭੂਸ਼ਣ ਹੈ, ਇੱਕ ਸ਼ਸ਼ੀ ਭੂਸ਼ਣ ਹੈ, ਪਤਾ ਨਹੀਂ ਕਿਹੜਾ ਪਿਓ ਹੈ, ਪਰ ਦੋਨੋਂ ਹੈ ਯੋਧੇ ਨੇ ਕਨਸਟੀਟਿਊਸ਼ਨਲੀ ਲੜਾਈ ਲੜਨ ਵਾਲੇ। ਉਹਨਾਂ ਨੇ ਕਿਹਾ ਵੀ ਆ ਜਿਹੜਾ ਪਹਿਲਾਂ ਵੀ ਕਦੀ ਕਦਾਈ ਸੁਪਰੀਮ ਕੋਰਟ ਕੰਟੈਂਪਟ ਆਫ ਕੋਰਟ ਦੀ ਕਾਰਡ ਕੱਢਦਾ ਰਿਹਾ, ਬਟ ਹੁਣ ਤਾਂ ਇਹ ਬਣ ਗਿਆ ਕਿ ਵੀ ਜੋ ਫੈਸਲਾ ਦਿੱਤਾ ਹੈ ਉਹਨੂੰ ਤੁਸੀਂ ਰੱਬ ਦਾ ਹੁਕਮ ਮੰਨੋ ਔਰ ਉਹਦੇ ਤੇ ਤੁਸੀਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਔਰ ਇਸ ਸਾਰੇ ਤੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਐਂਡ ਕੀਤਾ ਕਿ ਵੀ ਇਹ ਜਿਹੜਾ ਸੁਪਰੀਮ ਕੋਰਟ ਤੋਂ ਲੋਕਾਂ ਦੀਆਂ ਐਕਸਪੈਕਟੇਸ਼ਨਸ ਅੱਜ ਤੱਕ ਵੀ ਰਹੀਆਂ ਨੇ, ਪਰ ਦਾ ਵੇ ਇਹ ਸਾਰਾ ਚੱਲ ਰਿਹਾ ਹੈ। ਔਰ ਜਿਵੇਂ ਬਿਗਨਿੰਗ 'ਚ ਕਿਹਾ ਸੀ ਇਹਨੇ ਰਾਜੀਵ ਧਵਨ ਨੇ ਕਿ ਜਜਮੈਂਟਸ ਹੈਵ ਕੰਟਰੀਬਿਊਟਡ ਟੂ ਹਿੰਦੂਆਈਜੇਸ਼ਨ ਆਫ ਇੰਡੀਆ। ਸੋ ਆਲਰੇਡੀ ਹਿੰਦੂਆਈਜ਼ ਹੁਣ ਤਾਂ ਜਸਟ ਇੱਕ ਸਟੈਪ ਅਵੇ ਹੈ ਕਿ ਕਨਸਟੀਟਿਊਸ਼ਨਲੀ ਵੀ ਇਸ ਕਨਸਟੀਟਿਊਸ਼ਨ ਦਾ ਭੋਗ ਪਾ ਕੇ ਤੇ ਮਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਡਿਕਲੇਅਰ ਕਰਨਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਕਿਸਮ ਦੇ ਲੋਕ ਵੀ ਨੇ। ਰਾਜੀਵ ਧਵਨ ਹਾਲਾਂਕਿ ਕੋਈ ਮੁਸਲਮਾਨ ਜਾਂ ਸਿੱਖ ਨਹੀਂ ਹੈ, ਪਰ ਉਹਨੇ ਇੱਕ ਕਨਸਟੀਟਿਊਸ਼ਨ ਦੇ ਥੱਲੇ ਹੀ ਵਕਤ ਦੇ ਵਿੱਚ 60-70 ਸਾਲ 'ਚ ਕਿੱਥੋਂ ਇਹ ਹਿੰਦੂਆਈਜੇਸ਼ਨ ਦਾ ਸਫ਼ਰ ਕਿੱਥੋਂ ਤੱਕ ਪਹੁੰਚਿਆ, ਬੜੇ ਉਹ ਸਾਰਿਆਂ ਨੂੰ ਉਹਨਾਂ ਨੇ ਇੱਕ ਮਜ਼ਬੂਤ ਅੰਦਾਜ਼ ਦੇ ਵਿੱਚ ਪੇਸ਼ ਕੀਤਾ। ਜੀ ਡਾਕਟਰ ਸਾਹਿਬ, ਬਿਲਕੁਲ ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਆ ਵਿਊਅਰਸ, ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜੀ ਇਹ ਵਿਚਾਰ ਚਰਚਾ ਹੈ ਇਹਨੂੰ ਅਸੀਂ ਜਾਰੀ ਰੱਖਾਂਗੇ।